4 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਡੀਜੀਪੀ ਸ਼੍ਰੀ ਦਿਨਕਰ ਗੁਪਤਾ ਦੀ ਜਿਹੜੀ ਨਸਲੀ ਟਿੱਪਣੀ ਹੈ, ਸਿੱਖ ਨਸਲ ਦੇ ਖਿਲਾਫ ਟਿੱਪਣੀ ਜਿਹੜੀ ਉਹਨਾਂ ਨੇ ਕੀਤੀ ਹੈ, ਉਹਦੇ ਕਰਕੇ ਸਿੱਖ ਜਗਤ ਵਿੱਚ ਬੜਾ ਜ਼ਬਰਦਸਤ ਰੋਹ ਹੈ ਤੇ ਚਾਰੇ ਪਾਸਿਓਂ ਇਸ ਨਸਲੀ ਟਿੱਪਣੀ ਦੇ ਖਿਲਾਫ ਬਹੁਤ ਜ਼ਬਰਦਸਤ ਜਿਹੜਾ ਹੈਗਾ ਪ੍ਰਤੀਕਿਰਿਆ ਉਹ ਆ ਰਹੀ ਹੈ। ਇੱਕ ਤਰੀਕੇ ਨਾਲ ਇਹ ਹਕੂਮਤੀ ਦਹਿਸ਼ਤਗਰਦੀ ਹੋਈ ਆ ਵੀ ਇੱਕ ਡੀਜੀਪੀ ਦੀ ਪੋਸਟ ਤੇ ਬੈਠਾ ਹੋਇਆ ਬੰਦਾ ਪੂਰੇ ਸਿੱਖ ਜਗਤ ਨੂੰ ਇਸ ਤਰੀਕੇ ਨਾਲ ਟੈਰੋਰਾਈਜ਼ ਕਰੇ ਕਿ ਜੇ ਉਹ ਪਾਕਿਸਤਾਨ ਗਏ ਤਾਂ ਫਿਰ ਪਤਾ ਨਹੀਂ ਕੀ ਹੋ ਜਾਊਗਾ। ਸੋ ਅਸਲ ਵਿੱਚ ਤਾਂ ਜਿਹੜੀ ਗੱਲ ਆ ਉਹ ਸਾਰਿਆਂ ਨੂੰ ਪਤਾ ਹੀ ਆ ਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਹੈ ਉਹ ਖੋਲ੍ਹਣ ਕਰਕੇ ਹੁਣ ਉਹ ਰੋਕ ਤਾਂ ਸਕਿਆ ਨਹੀਂ ਇੰਡੀਅਨ ਸਿਸਟਮ। ਪਾਕਿਸਤਾਨ ਨੂੰ ਇਸ ਗੱਲ ਦੀ ਵਧਾਈ ਦੇਣੀ ਬਣਦੀ ਆ ਕਿ ਬਥੇਰੇ ਹਰਬੇ ਜਰਬੇ ਇਹਨਾਂ ਨੇ ਕੀਤੇ, ਬਥੇਰੇ ਟਟਵੈਰ ਕੀਤੇ ਕਿ ਕਿਸੇ ਤਰੀਕੇ ਨਾਲ ਇਹ ਲਾਂਘਾ ਜਿਹੜਾ ਨਾ ਖੁੱਲੇ। ਪਰ ਜਦੋਂ ਹੁਣ ਕੋਈ ਮਿੱਥ ਹੀ ਲਵੇ ਤੇ ਪਾਕਿਸਤਾਨ ਨੇ ਵੀ ਮਿੱਥ ਲਿਆ ਕਿ ਹਰ ਹੀਲੇ ਇਹ ਲਾਂਘਾ ਖੋਲ੍ਹਣਾ, ਤੇ ਜਦੋਂ ਲਾਂਘਾ ਖੁੱਲ ਗਿਆ ਤੇ ਹੁਣ ਇਸ ਲਾਂਘੇ ਨੂੰ ਬੰਦ ਕਰਾਉਣ ਜਾਂ ਇਹਦੇ ਖਿਲਾਫ ਮਾਹੌਲ ਤਿਆਰ ਕਰਨ ਦੇ ਲਈ ਬੜਾ ਕੁਝ ਕੀਤਾ ਜਾ ਰਿਹਾ। ਪਹਿਲਾਂ ਬੜੇ ਲੰਮੇ ਅਰਸੇ ਤੋਂ ਅਸੀਂ ਇਹ ਸੁਣਦੇ ਆਏ ਆ ਕਿ ਜਿਹਦੇ ਪਾਸਪੋਰਟ ਉੱਤੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਂਦਾ ਨਾ, ਜਿਹੜਾ ਬੰਦਾ ਨਨਕਾਣਾ ਸਾਹਿਬ ਜਾਂ ਹੋਰ ਗੁਰਧਾਮਾਂ ਦੀ ਯਾਤਰਾ ਕਰ ਰਿਹਾ ਹੁੰਦਾ ਵੀ ਉਹਨੂੰ ਫਿਰ ਕਿਸੇ ਹੋਰ ਮੁਲਕ ਦਾ, ਖਾਸ ਤੌਰ ਤੇ ਕੈਨੇਡਾ ਅਮਰੀਕਾ ਦਾ ਵੀਜ਼ਾ ਨਹੀਂ ਮਿਲਦਾ। ਇਸ ਗੱਲ ਕਰਕੇ ਸਿੱਖ ਜਿਹੜੇ ਨੇ, ਖਾਸ ਤੌਰ ਤੇ ਜਿਨ੍ਹਾਂ ਦਾ ਯੰਗ ਉਮਰ ਹੁੰਦੀ ਆ, ਬੱਚੇ ਜਿਨ੍ਹਾਂ ਨੇ ਬਾਹਰ ਅੰਦਰ ਜਾਣਾ ਹੁੰਦਾ, ਉਹ ਫਿਰ ਇਸ ਗੱਲੋਂ ਬਚਦੇ ਨੇ ਵੀ ਖਨੀ ਸੱਚੀ ਹੋਈ ਸਾਨੂੰ ਕੱਲ੍ਹ ਨੂੰ ਪਾਸਪੋਰਟ ਕਰਕੇ ਸਿਆਪਾ ਪੈ ਜਾਊਗਾ। ਸੋ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਤੁਸੀਂ ਜੇ ਪਾਕਿਸਤਾਨ ਗਏ ਤਾਂ ਪਤਾ ਨਹੀਂ ਕੀ ਬੰਬ ਡਿੱਗ ਪੈਣਾ। ਇੱਕ ਤਾਂ ਇਹ ਬੜੀ ਗੱਲ ਇੱਥੇ ਧਮਾਈ ਹੋਈ ਆ ਪਹਿਲਾਂ ਹੀ। ਤੇ ਹੁਣ ਜਦੋਂ ਨਨਕਾਣਾ ਸਾਹਿਬ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਉਦੋਂ ਵੀ ਬਹੁਤ ਭਾਈਚਾਰੇ ਦੇ ਵਿੱਚ ਇਹ ਖਿਆਲ ਚੱਲਦਾ ਰਿਹਾ। ਸਾਨੂੰ ਵੀ ਬੜਿਆਂ ਨੇ ਪੁੱਛਿਆ ਕਿ ਜੇਕਰ ਪਾਕਿਸਤਾਨ ਦੀ ਮੋਹਰ ਲੱਗ ਗਈ, ਤੇ ਜਦੋਂ ਇਹ ਖਬਰ ਸੁਣੀ ਕਿ ਪਾਸਪੋਰਟ ਦੇ ਉੱਤੇ ਕੋਈ ਮੋਹਰ ਨਹੀਂ ਲੱਗੂਗੀ, ਵੈਸੇ ਤੁਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਦੇ ਹੋ, ਤਾਂ ਲੋਕਾਂ ਨੂੰ ਬੜੀ ਰਾਹਤ ਮਿਲੀ। ਪਰ ਇਹਦੇ ਬਾਵਜੂਦ ਸਿੱਖ ਮਨਾਂ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ ਜਾਂ ਉਹਨਾਂ ਨੂੰ ਇਸ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਤੋਂ ਰੋਕਣ ਦੇ ਲਈ ਜਿਹੜਾ ਟਟਵੈਰ ਫੜਿਆ ਹੋਇਆ ਪੰਜਾਬ ਪੁਲਿਸ ਨੇ, ਉਹ ਇਹ ਹੈਗਾ ਕਿ ਜਦੋਂ ਇਨਕੁਆਇਰੀ ਕਰਨ ਜਾਂਦੇ ਨੇ ਉਦੋਂ ਫਿਰ ਉਹਨੂੰ ਮਨਜ਼ੂਰ ਕਰਨਾ, ਉਹਨੂੰ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ, ਇਹ ਕੰਮ ਬੜੇ ਸਟਾਈਲ ਜਿਹੇ ਦੇ ਨਾਲ ਕਹਿ ਦਿੰਦੇ ਆ ਕਿ ਜੀ ਤੁਸੀਂ ਨਹੀਂ ਜਾ ਸਕਦੇ। ਸੋ ਬੜੇ ਲੋਕਾਂ ਨੂੰ ਨਾ ਹੋ ਰਹੀ ਆ ਤਾਂ ਕਿ ਘੱਟ ਤੋਂ ਘੱਟ ਲੋਕ ਜਿਹੜੇ ਨੇ ਉਹ ਜਾਣ, ਤੇ ਜਿਹੜੇ ਜਾਂਦੇ ਵੀ ਨੇ ਇਹਦੇ ਬਾਵਜੂਦ ਵੀ ਚਲੇ ਜਾਂਦੇ ਆ। ਉਹਨਾਂ ਨੂੰ ਡਰਾਉਣ ਦੇ ਲਈ ਡੀਜੀਪੀ ਦਿਨਕਰ ਗੁਪਤਾ ਉਹਨਾਂ ਨੇ ਜਿਹੜਾ ਦਾਅਵਾ ਕੀਤਾ ਵੀ ਹੋ ਸਕਦਾ ਕੋਈ ਬੰਦਾ ਸਵੇਰੋਂ ਜਾਵੇ ਕਰਤਾਰਪੁਰ ਸਾਹਿਬ ਤੇ ਸ਼ਾਮ ਤੱਕ ਉਹ ਟ੍ਰੇਨਡ ਦਹਿਸ਼ਤਗਰਦ ਜਾਂ ਅੱਤਵਾਦੀ ਬਣ ਕੇ ਵਾਪਸ ਆ ਜਾਵੇ, ਕਿਉਂਕਿ ਉੱਥੇ 5-6 ਘੰਟੇ ਉਹਨਾਂ ਨੇ ਕਿਹਾ ਵੀ ਰਹਿਣਾ, ਤੇ ਉੱਥੇ ਉਹ ਫਾਇਰਿੰਗ ਰੇਂਜ ਤੇ ਲਿਜਾ ਕੇ ਉਹਨੂੰ ਜਿਹੜਾ ਹੈਗਾ ਸਿਖਾ ਸਕਦੇ ਆ ਵੀ ਗੋਲੀ ਕਿਵੇਂ ਚਲਾਈ ਦੀ ਆ, ਜਾਂ ਉਹਨੂੰ ਸਿਖਾ ਸਕਦੇ ਆ ਪਾਕਿਸਤਾਨ ਵਾਲੇ ਵੀ ਤੁਸੀਂ IED ਯਾਨੀ ਕਿ ਬੰਬ ਕਿਵੇਂ ਬਣਾਉਣੇ ਆ। ਇਹ ਜਿਹੜੀਆਂ ਗੱਲਾਂ ਡੀਜੀਪੀ ਦਿਨਕਰ ਗੁਪਤਾ ਨੇ ਕਹੀਆਂ ਨੇ, ਉਹਦੇ ਵਿੱਚ ਬਾਰ-ਬਾਰ ਉਹਨਾਂ ਦੀ ਇਹ ਗੱਲ ਚੱਲ ਰਹੀ ਆ ਕਿ ਜਿਹੜਾ ਪਾਕਿਸਤਾਨ ਆ, ਗਵਾਂਢੀ ਦੇਸ਼ ਆ, ਉੱਥੇ ਸ਼ਰਧਾਲੂਆਂ ਨੂੰ ਸ਼ਰਾਰਤੀ ਤੱਤ ਭਰਮਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਇੰਡੀਅਨ ਐਕਸਪ੍ਰੈਸ ਦੇ ਉੱਤੇ ਜਾਂ BBC ਦੇ ਉੱਤੇ ਜਾਂ ਹੋਰਨਾਂ ਥਾਵਾਂ ਤੇ ਜਿੱਥੇ ਵੀ ਇਹ ਖਬਰ ਫਲੈਸ਼ ਹੋਈ ਆ, ਉੱਥੇ ਦਿਨਕਰ ਗੁਪਤਾ ਦੀ ਇਹ ਭਾਵਨਾ ਸਾਫ਼ ਤੌਰ ਤੇ ਦਿਖਦੀ ਆ ਕਿ ਉਹ ਕਹਿੰਦੇ ਆ ਕਿ ਜਿਹੜੇ ਸਿੱਖ ਕਰਤਾਰਪੁਰ ਦਾ ਲਾਂਘਾ ਵਰਤ ਕੇ ਦਰਬਾਰ ਸਾਹਿਬ ਦੇ, ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਜਾਣਗੇ, ਉਹਨਾਂ ਦਾ ਪਤਾ ਨਹੀਂ ਆਉਂਦੇ ਹੋਏ ਉਹ ਪੂਰੇ ਟ੍ਰੇਨਡ ਹਥਿਆਰਬੰਦ ਅੱਤਵਾਦੀ ਬਣ ਚੁੱਕੇ ਹੋਣ। ਹੁਣ ਗੱਲ ਤਾਂ ਬੜੇ ਸੌਖੇ ਤਰੀਕੇ ਨਾਲ ਕਹਿ ਦਿੱਤੀ, ਪਰ ਜਿੰਨਾ ਵਿਰੋਧ ਹੋ ਰਿਹਾ ਉਸ ਹਿਸਾਬ ਨਾਲ ਲੱਗਦਾ ਹੈ ਵੀ ਸ਼੍ਰੀ ਦਿਨਕਰ ਗੁਪਤਾ ਨੂੰ ਸਮਝ ਲੱਗ ਗਈ ਹੋਣੀ ਆ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਲੋਕਾਂ, ਖਾਸ ਤੌਰ ਤੇ ਸਿੱਖ ਜਜ਼ਬਾਤਾਂ ਦੇ ਉਲਟ ਜਿਹੜਾ ਹੈ ਇਸ ਤਰੀਕੇ ਨਾਲ ਗੱਲਾਂ ਕਰਨੀਆਂ,
ਕਿੰਨਾ ਔਖੀ ਗੱਲ ਆ, ਕਿਵੇਂ ਕਿਸ ਤਰੀਕੇ ਨਾਲ ਸਿੱਖ ਫਿਰ ਪ੍ਰਤੀਕਿਰਿਆ ਕਰਦੇ ਆ, ਉਹ ਸਾਰਿਆਂ ਦੇ ਸਾਹਮਣੇ ਆ। ਇੱਕ ਪਾਸੇ ਤਾਂ ਪਾਕਿਸਤਾਨ ਆ ਜਿਹਨੇ ਜਿੱਦ ਫੜੀ ਹੋਈ ਆ ਵੀ ਸਿੱਖਾਂ ਦੇ ਦਿਲ ਜਿੱਤਣੇ ਆ ਤੇ ਸਿੱਖਾਂ ਨੂੰ ਇੰਨਾ ਵਧੀਆ ਵਿਹਾਰ ਦੇਣਾ ਹੈ। ਪਹਿਲੀ ਗੱਲ ਤਾਂ ਕਰਤਾਰਪੁਰ ਲਾਂਘੇ ਵਾਲੀ ਗੱਲ ਹੀ ਲੈ ਲਈਏ ਵੀ ਸਾਰੇ ਭਾਰਤੀ ਵਿਰੋਧਾਂ ਦੇ ਬਾਵਜੂਦ ਲਾਂਘਾ ਖੋਲ ਕੇ ਦਿਖਾਤਾ, ਤੇ ਜਦੋਂ ਲਾਂਘਾ ਖੁੱਲ ਗਿਆ ਹੁਣ ਉੱਥੇ ਗਏ ਲੋਕਾਂ ਨਾਲ ਇੰਨਾ ਵਧੀਆ ਸਲੀਕੇ ਨਾਲ ਵਿਹਾਰ ਹੁੰਦਾ ਹੈ, ਇੰਨਾ ਪਿਆਰ ਸਤਿਕਾਰ ਦਿੰਦੇ ਆ ਪਾਕਿਸਤਾਨੀ ਕਿ ਬਹੁਤੇ ਲੋਕ ਜਿਹੜੇ ਨੇ ਉਹਨਾਂ ਦੇ ਮਨਾਂ ਵਿੱਚ, ਉਹਨਾਂ ਦੇ ਦਿਲ ਦਿਮਾਗ ਵਿੱਚ ਜਿਹੜਾ ਕੁਝ ਇੰਡੀਅਨ ਮੀਡੀਆ ਨੇ ਭਰਿਆ ਹੋਇਆ ਉਹ ਸਾਰਾ ਕੁਝ ਹੀ ਨਿਕਲ ਜਾਂਦਾ। ਅਗਲੇ ਜੱਫੀਆਂ ਪਾਉਂਦੇ ਫਿਰਦੇ ਆ ਪਾਕਿਸਤਾਨੀਆਂ ਨਾਲ, ਫੋਟੋਆਂ ਖਿਚਾਉਂਦੇ ਫਿਰਦੇ ਆ। ਤੇ ਕਿਉਂਕਿ ਪਾਕਿਸਤਾਨ ਸਰਕਾਰ ਨੇ ਜਦੋਂ ਮੈਥੀ ਲਿਆ ਵੀ ਅਸੀਂ ਕੋਈ ਇਹੋ ਜਿਹੀ ਗੱਲ, ਇਹੋ ਜਿਹੀ ਕੋਈ ਹਰਕਤ ਕਰਨੀ ਹੋਈ ਨਹੀਂ ਜਿਹੜੀ ਸਿੱਖਾਂ ਦੇ ਦਿਲ ਦੁਖੀ ਕਰੇ, ਉਲਟਾ ਅਸੀਂ ਉਹ ਸਾਰਾ ਕੁਝ ਕਰਨਾ ਜਿਹਦੇ ਨਾਲ ਪਾਕਿਸਤਾਨ ਦੇ ਹੱਕ ਵਿੱਚ ਸਿੱਖਾਂ ਦੇ ਦਿਲ ਹੋਣ, ਜਾਣੀ ਕਿ ਸਿੱਖ ਕਹਿੰਦੇ ਫਿਰਨ ਕਿ ਪਾਕਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ। ਇਹਦੇ ਉਲਟ ਭਾਰਤ ਦਾ ਰਵੱਈਆ ਕੀ ਆ, ਭਾਰਤੀ ਹਕੂਮਤ ਦਾ ਰਵੱਈਆ ਕੀ ਆ, ਹਿੰਦੁਸਤਾਨੀ ਹਕੂਮਤ ਦਾ ਰਵੱਈਆ ਕੀ ਆ? ਇਹਨਾਂ ਨੇ ਹਰ ਉਹ ਪੁੱਠਾ ਚੱਜ ਕਰਨਾ ਹੁੰਦਾ ਜਿਹਦੇ ਨਾਲ ਸਿੱਖ ਕਹਿਣ ਕਿ ਹਿੰਦੁਸਤਾਨ ਮੁਰਦਾਬਾਦ। ਹੁਣ ਸਿੱਖਾਂ ਤੋਂ ਆਸ ਤਾਂ ਇਹ ਕਰਦਾ ਭਾਰਤੀ ਹਕੂਮਤੀ ਮੀਡੀਆ ਜਾਂ ਭਾਰਤੀ ਹਕੂਮਤੀ ਤੰਤਰ ਕਿ ਇਹ ਲੋਕ ਕਹਿਣ, ਸਿੱਖ ਕਹਿਣ ਹਿੰਦੁਸਤਾਨ ਜਿੰਦਾਬਾਦ, ਪਰ ਕੰਮ ਉਹ ਕਰਦੇ ਆ ਕਿ ਸਿੱਖ ਕਹਿਣ ਹਿੰਦੁਸਤਾਨ ਮੁਰਦਾਬਾਦ। ਦੂਜੇ ਪਾਸੇ ਪਾਕਿਸਤਾਨ ਦੇ ਬਾਰੇ ਉੱਥੋਂ ਦੇ ਲੋਕ, ਉੱਥੋਂ ਦਾ ਹਕੂਮਤੀ ਮਸ਼ੀਨਰੀ, ਉੱਥੋਂ ਦਾ ਮੀਡੀਆ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਉਹ ਕਰਦੇ ਆ, ਉੱਥੇ ਮੱਲੋ ਮੱਲੀ ਨਿਕਲਦਾ ਸਿੱਖਾਂ ਦੇ ਮੂੰਹ ਚੋਂ ਕਿ ਹਿੰਦੁਸਤਾਨ ਪਾਕਿਸਤਾਨ ਜਿੰਦਾਬਾਦ। ਸੋ ਇਹ ਜਿਹੜੀਆਂ ਇਸ ਵੇਲੇ ਦੀਆਂ ਗੱਲਾਂ ਬਾਤਾਂ ਸਾਹਮਣੇ ਚੱਲ ਰਹੀਆਂ ਨੇ, ਉਹਦੇ ਵਿੱਚ ਬਾਹਲਾ ਜੇ ਲੰਬੀ ਚੌੜੀ ਹਿਸਟਰੀ ਨਾ ਵੀ ਹੋਵੇ, ਆ ਮਹੀਨਾ ਕੁ ਪਹਿਲਾਂ ਉੱਥੇ ਇੱਕ ਜਿਹੜਾ ਵਾਕਿਆ ਹੋਇਆ ਕਿ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਮਰਾਨ ਚਿਸ਼ਤੀ ਨਾਂ ਦੇ ਇੱਕ ਬੰਦੇ ਨੇ ਬੜਾ ਉੱਥੇ ਧੂਤ ਪਕਾੜਾ ਜਿਹਾ ਕੀਤਾ, ਕਾਫੀ ਜ਼ਿਆਦਾ ਖੱਪਖਾਨਾ ਪਾਇਆ ਔਰ ਸਾਰੇ ਸਿੱਖ ਜਗਤ ਨੂੰ ਉਹਦੇ ਤੋਂ ਬੜਾ ਔਖ ਮਹਿਸੂਸ ਹੋਈ। ਤੇ ਰਿਜ਼ਲਟ ਕੀ ਨਿਕਲਿਆ? ਅਗਲੇ ਨੇ ਚੱਕ ਕੇ ਅੰਦਰ ਮਾਰਿਆ ਤੇ ਇੰਨੀਆਂ ਕੁ ਧਾਰਾਵਾਂ ਖਤਰਨਾਕ ਲਾ ਦਿੱਤੀਆਂ ਕਿ ਸਿੱਖ ਜਿਹੜੇ ਨੇ ਉਹ ਕਹਿੰਦੇ ਜੇ ਇਹੋ ਜਿਹਾ ਬੰਦਾ ਇਹੋ ਜਿਹੀ ਕਰਤੂਤ ਭਾਰਤ ਵਿੱਚ ਕਰਦਾ ਉਹਨੂੰ ਤਾਂ MLA MP ਬਣਾ ਦੇਣਾ ਸੀ। ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਸਿੱਖੀ ਦੇ ਤੇ ਸਿੱਖਾਂ ਦੇ ਉਲਟ ਬੋਲਣ ਵਾਲੇ ਨੇ ਉਹਨਾਂ ਨੂੰ ਦੇਖ ਹੀ ਰਹੇ ਆ ਕਿ ਕਿਵੇਂ ਜੈਡ ਸਿਕਿਉਰਟੀਆਂ ਮਿਲਦੀਆਂ ਨੇ। ਆ ਜਿਹੜਾ ਸੂਰੀ ਆ, ਸੂਰੀ ਸੁਧੀਰ ਸੂਰੀ, ਉਹ ਪਸਤੌਲੜੀ ਜੀ ਚੱਕ ਕੇ ਦੂਜੇ ਕੁ ਦਿਨ ਭਗਾਈ ਮਾਰਦਾ, ਕਹਿੰਦਾ 2% ਨੇ ਜੀ, ਜਿੱਥੇ ਮਿਲਦੇ ਆ ਠੋਕ ਦਿਓ, ਮਾਰ ਦਿਓ, ਹਥਿਆਰ ਰੱਖੋ ਵੱਧ ਤੋਂ ਵੱਧ। ਉਹ ਹਿੰਦੂ ਜਜ਼ਬਾਤਾਂ ਨੂੰ ਭੜਕਾ ਰਿਹਾ। ਤੇ ਇਹੋ ਜਿਹਾ ਬੰਦਾ ਸੁਧੀਰ ਸੂਰੀ ਵਰਗਾ ਜੇ ਕਿਤੇ ਇਮਰਾਨ ਚਿਸ਼ਤੀ ਨੂੰ ਮਿਲੇ ਤਾਂ ਉਹਨੂੰ ਜਾਂ ਚਿੱਠੀ ਲਿਖੇ ਜਾਂ ਕਿਸੇ ਤਰੀਕੇ ਨਾਲ ਸੰਪਰਕ ਕਰੇ, ਉਹਨੂੰ ਇਹੀ ਕਹੂਗਾ ਵੀ ਐਵੇਂ ਕਮਲ ਕੁੱਟ ਲਿਆ ਤੂੰ, ਸਿੱਖਾਂ ਦੇ ਖਿਲਾਫ ਉੱਥੇ ਬੋਲਿਆ ਪਾਕਿਸਤਾਨ 'ਚ, ਤੂੰ ਆਉਂਦਾ ਭਾਰਤ 'ਚ ਤੇ ਇੱਥੇ ਆ ਕੇ ਰੱਜ ਕੇ ਇਹਨਾਂ ਦੀ ਐਸੀ ਤੈਸੀ ਦਿੰਦਾ ਤੇ ਫੇਰ ਦੇਖਦਾ ਤੈਨੂੰ ਕਿਵੇਂ ਲੀਡਰ ਬਣਾਉਂਦੇ ਇੱਥੋਂ ਦੇ ਜਿਹੜੇ ਸਿਸਟਮ ਦੇ ਵਿੱਚ ਲੋਕ ਨੇ। ਕਿਉਂਕਿ ਭਾਰਤ ਵਿੱਚ ਤਾਂ ਉਹੀ ਬੰਦਾ ਸਲਾਹਿਆ ਜਾਂਦਾ ਜਿਹੜਾ ਸਿੱਖਾਂ ਨੂੰ ਤੰਗ ਕਰ ਸਕੇ। ਤੇ ਇਮਰਾਨ ਚਿਸ਼ਤੀ ਪਾਕਿਸਤਾਨ ਦੇ ਵਿੱਚ ਪੰਗਾ ਲੈ ਕੇ ਜੁੱਤੀਆਂ ਖਾ ਰਿਹਾ। ਇੱਥੇ ਸੁਧੀਰ ਸੂਰੀ ਵਰਗੇ ਤੇ ਹੋਰ ਬੜੇ ਨੇ ਇਹੋ ਜਿਹੇ ਜਿਨ੍ਹਾਂ ਦੀ ਕੋਈ ਨਾ ਸੱਦ ਨਾ ਪੁੱਛ, ਪਰ ਉਹਨਾਂ ਦਾ ਕੰਮ ਹੀ ਇਹ ਆ ਕਿ ਸਿੱਖਾਂ ਨੂੰ ਜਲੀਲ ਕਰਨਾ, ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨਾ। ਹੁਣ ਮਿਸਟਰ ਦਿਨਕਰ ਗੁਪਤਾ ਕਹਿੰਦੇ ਆ ਕਿ ਪਾਕਿਸਤਾਨ ਜਾ ਕੇ ਅੱਤਵਾਦੀ ਬਣ ਜਾਣਗੇ ਸਿੱਖ। ਹਾਸੇ ਵਾਲੀ ਗੱਲ ਹੈ ਕਿ ਪਾਕਿਸਤਾਨ ਜਾ ਕੇ ਐਡਾ ਚੱਜ, ਐਡਾ ਕਿਹੜਾ ਕੰਮ ਆ ਵੀ ਉਹ ਪਾਕਿਸਤਾਨ ਪਹਿਲੋਂ ਜਾਓ, ਫਿਰ ਲੋਕਾਂ ਦੀ, ਸਰਕਾਰ ਦੀ, ਏਜੰਸੀਆਂ ਦੀ, ਕਿਉਂਕਿ ਸਾਰਾ ਖੁਫੀਆ ਮਹਿਕਮੇ ਦੀ ਨਜ਼ਰ ਹੇਠ ਆਓ ਤੇ ਫਿਰ ਟ੍ਰੇਨਿੰਗ ਲੈਣ ਜਾਓ। ਤੇ ਇਹ ਜਿਹੜਾ ਹਥਿਆਰ ਚਲਾਉਣ ਦਾ ਕੰਮ ਆ, ਇਹ ਤਾਂ ਅੱਜ ਕੱਲ੍ਹ ਜਿਹੜੇ ਗੂਗਲ ਗਾਗਲ ਜੇ ਨੇ, YouTube ਆ ਜਾਂ ਹੋਰ ਆ, ਉੱਥੇ ਸਾਰਾ ਕੁਝ ਪਿਆ, ਉੱਥੋਂ ਸਾਰਾ ਕੁਝ ਹੀ ਮਿਲ ਜਾਂਦਾ ਹੋਣਾ ਲੋਕਾਂ ਨੂੰ। ਜਾਂ ਵੈਸੇ ਵੀ ਹਥਿਆਰ ਚਲਾਉਣਾ ਅੱਜ ਕੱਲ੍ਹ ਤਾਂ ਫਿਲਮਾਂ 'ਚੋਂ ਲੋਕ ਸਿੱਖੀ ਜਾਂਦੇ ਨੇ ਕਿ ਵੀ ਐਂ ਕਰਕੇ ਘੋੜਾ ਜਿਹਾ ਹੀ ਦੱਬਣਾ। ਤੋ ਇਸ ਕੰਮ ਲਈ ਉੱਥੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਹੈ, ਪਰ ਇਹ ਸੋਚਣ ਦੀ ਜ਼ਰੂਰ ਲੋੜ ਆ ਕਿ ਕਿਸੇ ਆਮ ਜਿਹੇ ਸਿੱਖ ਨੂੰ ਹਥਿਆਰਬੰਦ ਹੋ ਕੇ ਗਰੀਲਾ ਕਾਰਵਾਈਆਂ, ਬੰਬ ਧਮਾਕੇ, ਕਤਲੋ ਗਾਰਦ ਕਰਨੀ ਹੋਈ ਕਿਉਂ ਪਵੇ? ਉਹ ਕਾਰਨ ਕਿਉਂ ਨਾ ਲੱਭੇ ਜਾਣ ਜਿਹਦੀ ਕਰਕੇ ਸਿੱਖਾਂ ਦੇ ਮੁੰਡਿਆਂ ਨੂੰ ਇਸ ਰਾਹ ਤੁਰਨਾ ਪੈਂਦਾ? ਉਹ ਕਾਰਨ ਕਿਉਂ ਨਾ ਦੂਰ ਕੀਤੇ ਜਾਣ? ਜਿਹੜੇ ਆਹ ਐਂਟੀ ਸਿੱਖ ਲੋਕ ਨੇ, ਜਿਹੜੇ ਸਿੱਖ ਜਜ਼ਬਾਤਾਂ ਨੂੰ ਭੜਕਾਉਂਦੇ ਆ, ਚਾਹੇ ਉਹ ਡੇਰੇਦਾਰ ਸਾਧ ਨੇ ਜਾਂ ਹੋਰ ਪੋਲੀਟੀਕਲ ਲੀਡਰ ਨੇ ਜਾਂ ਕੋਈ ਹੋਰ ਬੰਦੇ ਆ ਜਿਹੜੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਕੇ, ਸਿੱਖਾਂ ਨੂੰ ਜਲੀਲ ਕਰਕੇ, ਤੇ ਸਿਸਟਮ ਕਹਿੰਦਾ ਹੈਗਾ ਕਿ ਅਸੀਂ ਨਹੀਂ ਕੁਝ ਹੋਣ ਦਿੰਦੇ, ਇਹਨਾਂ ਨੂੰ ਜਿਹੜਾ ਕੁਝ ਕਰਨਾ ਤੋਂ ਕਰ ਲਓ। ਤੇ ਫਿਰ ਸਿੱਖ ਜਿਹੜੇ ਕਿਹੜੇ ਖੂਹ 'ਚ ਡਿੱਗਣ?
ਤੇ ਪਾਕਿਸਤਾਨ ਜਾ ਕੇ ਕੀ ਕਰਨਾ? ਹੁਣ ਆਪ ਹੀ ਦੱਸਦੇ ਹੋ, ਪਿਛਲੇ ਦਿਨਾਂ 'ਚ ਜਿਹੜਾ ਫੜਫੜਈਆ ਹੋਇਆ ਵੀ ਬਾਹਲੇ ਹਥਿਆਰ ਤਾਂ ਯੂਪੀ ਚੋਂ ਲਿਆ ਕੇ ਕੰਮ ਕੱਢੀ ਗਏ ਆ ਮੁੰਡੇ। ਸੋ ਹਾਲਾਤ ਹਥਿਆਰਾਂ ਨੂੰ ਰੋਕਣ ਦੀ ਜਾਂ ਪਾਕਿਸਤਾਨ ਨੂੰ ਭਜਾ ਦੇਣ ਦੀ, ਪਾਕਿਸਤਾਨ ਨੇ ਇੱਥੇ ਹੀ ਰਹਿਣਾ, ਪਾਕਿਸਤਾਨੀਆਂ ਨੇ ਵੀ ਇਸ ਧਰਤੀ ਤੇ ਰਹਿਣਾ, ਤੇ ਹਥਿਆਰ ਭਾਰਤ 'ਚ ਵੀ ਬਥੇਰੇ ਮਿਲਦੇ ਆ, ਪੈਸਾ ਖਰਚਣ ਵਾਲਾ ਹੋਣਾ ਚਾਹੀਦਾ। ਜੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਇੱਥੇ ਹੀ ਹਾਸਲ ਆ ਤਾਂ ਫਿਰ ਪਾਕਿਸਤਾਨ ਜਾਂ ਕਿਸੇ ਹੋਰ ਥਾਂ ਤੇ ਜਾਣ ਦੀ ਤਾਂ ਕੋਈ ਲੋੜ ਹੀ ਨਹੀਂ, ਘਰੇ ਬੈਠਣ ਤਾਂ ਉੱਥੇ ਅਸਲਾ ਸਪਲਾਈ ਹੋ ਜਾਂਦਾ। ਸੋ ਗੱਲ ਮਿਸਟਰ ਦਿਨਕਰ ਗੁਪਤਾ ਜੀ ਇਹ ਨਹੀਂ ਹੈ ਕਿ ਉਹ ਪਾਕਿਸਤਾਨ ਜਾਣਗੇ, ਹਥਿਆਰਾਂ ਦੀ ਟ੍ਰੇਨਿੰਗ ਲੈਣਗੇ ਤੇ ਕੋਈ ਫੇਰ ਸਿਆਪਾ ਖੜਾ ਹੋਊਗਾ। ਅਸਲੀ ਗੱਲ ਨੂੰ ਫੜੀਏ ਕਿ ਇਹੋ ਜਿਹੇ ਕਾਰਨ ਲੱਭੀਏ ਜਿਨ੍ਹਾਂ ਕਰਕੇ ਇਹ ਲੋਕ ਇਸ ਰਾਹ ਤੁਰਦੇ ਨੇ, ਤੇ ਇਹਨਾਂ ਕੰਮਾਂ ਤੋਂ ਉਹਨਾਂ ਨੂੰ ਰੋਕਣ ਦਾ ਰਾਹ, ਖਾੜਕੂ ਬਣਨ ਦਾ, ਹਥਿਆਰਬੰਦ ਤੋਂ ਗਰੀਲਾ ਕਾਰਵਾਈਆਂ ਤੋਂ ਰੋਕਣ ਦਾ ਰਾਹ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਿੱਖਾਂ ਨੂੰ। ਪਰ ਉਧਰ ਨੂੰ ਤਾਂ ਹਿੰਮਤ ਨਹੀਂ, ਉਧਰਲੇ ਪਾਸੇ ਤਾਂ ਜਾਣ ਦੀ, ਕਿਉਂਕਿ ਸਿਸਟਮ ਦਾ ਤਾਂ ਕੰਮ ਹੀ ਇਹ ਆ ਕਿ ਸਿੱਖਾਂ ਨੂੰ ਜਲੀਲ ਕਰਨਾ, ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨਾ, ਤੇ ਸਿੱਖਾਂ ਨੂੰ ਅੱਤਵਾਦੀ ਹੋਣ ਦਾ, ਨਸਲੀ ਟਿੱਪਣੀਆਂ ਕਰਨੀਆਂ, ਜਲੀਲ ਕਰਨਾ। ਆ ਹੁਣ 2015 ਦੇ 1 ਜੂਨ ਨੂੰ ਬੁਰਜ ਜਵਾਹਰ ਕੇ ਤੋਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਐਸਟ, ਉਹ ਸਰੂਪ ਦੀ ਪਹਿਲਾਂ ਤਾਂ ਚੋਰੀ ਹੋਈ, ਫਿਰ ਉਹਨਾਂ ਨੇ ਵਰਕੇ ਲਿਖ ਕੇ ਲਾਏ ਵੀ ਸਾਡੇ ਕੋਲ ਆ, ਜੇ ਜ਼ਰੂਰਤ ਵਾ ਤਾਂ ਆ ਜਾਓ, ਸਰਸੇ ਵਾਲਿਆਂ ਨੇ ਲਾਏ। ਫਿਰ ਉਹਨਾਂ ਨੇ ਪਾੜ ਕੇ ਗਲੀਆਂ ਨਾਲੀਆਂ 'ਚ ਖਿਲਾਰਿਆ। ਜੇ ਸਿੱਖਾਂ ਨੇ ਇਨਸਾਫ ਮੰਗਣਾ ਚਾਹਿਆ ਤਾਂ ਸਰਕਾਰ ਦੀਆਂ ਗੋਲੀਆਂ ਨਾਲ ਸਿੱਖ ਸ਼ਹੀਦ ਕੀਤੇ ਗਏ। ਫਿਰ ਉਸ ਤੋਂ ਬਾਅਦ ਵਿੱਚ ਐਜੀਟੇਸ਼ਨ ਚੱਲੀ ਤਾਂ ਬੇਅੰਤ ਸਿੱਖਾਂ ਨੂੰ ਜਲੀਲ ਕੀਤਾ ਗਿਆ, ਤੰਗ ਪਰੇਸ਼ਾਨ ਕੀਤਾ ਗਿਆ, ਜੇਲ੍ਹਾਂ ਥਾਣਿਆਂ 'ਚ ਸੁੱਟਿਆ ਗਿਆ। ਤੇ ਕਹਿੰਦੇ ਕੀ ਆ, ਅਖੇ ਜੀ ਸਿੱਖ ਗਲਤ ਨੇ। ਸਿੱਖ ਕਿਵੇਂ ਗਲਤ ਆ? ਜੇਕਰ ਦੁੱਧ ਉਬਲਦਾ ਹੋਵੇ ਤਾਂ ਥੱਲਿਓਂ ਸੇਕ ਘਟਾ ਦਈਏ ਤਾਂ ਦੁੱਧ ਉਬਲਣਾ ਬੰਦ ਹੋ ਜਾਂਦਾ। ਆ ਸਾਡੇ ਸਰਦਾਰ ਜਸਪਾਲ ਸਿੰਘ ਚੌੜ ਸਿੱਧਵਾਂ, ਸਾਡੇ ਇੱਕ ਸਿੱਖ ਨੌਜਵਾਨ ਆ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣੇ ਵਾਲੇ ਮਾਮਲੇ ਵਿੱਚ ਸ਼ਹੀਦ ਹੋ ਗਿਆ ਸੀ, ਉਹਦੇ ਪਰਿਵਾਰ ਨੇ ਪੁਲਿਸ ਉੱਤੇ ਕਾਰਵਾਈ ਕਰਾਉਣ ਦੇ ਇਰਾਦੇ ਨਾਲ ਰਾਜ਼ੀਨਾਮਾ ਨਹੀਂ ਕੀਤਾ, ਤੇ ਉਹਦੇ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਟੰਗੀ ਰੱਖਦੇ ਨੇ। ਆ ਜਿਹੜਾ ਹੁਣ ਧਾਰੀਵਾਲ ਦੇ ਵਿੱਚ, ਗੁਰਦਾਸਪੁਰ ਇਲਾਕੇ ਦੇ ਵਿੱਚ ਇੱਕ ਵਾਰਦਾਤ ਹੋਈ ਆ, ਉਹ ਪਤਾ ਨਹੀਂ ਕੱਲ ਕਲਾਂ ਨੂੰ ਕਿੱਧਰ ਨੂੰ ਗੱਲ ਜਾਣੀ ਆ। ਹੋ ਸਕਦਾ ਕੱਲ ਨੂੰ ਕਹਾਣੀ ਇਹ ਨਿਕਲ ਆਵੇ ਕਿ ਉਹਨਾਂ ਦਾ ਕੋਈ ਪੈਸੇ ਦਾ ਲੈਣ ਦੇਣ ਸੀ ਜਿੱਥੇ ਗੋਲੀ ਚੱਲ ਗਈ। ਪਰ ਹਿੰਦੂ ਤੇ ਗੋਲੀ ਕਾਹਦੀ ਚੱਲ ਗਈ? ਅੱਧੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾ ਰਿਹਾ। 15-20 ਮੁੰਡੇ ਤਾਂ ਇਕੱਲੇ ਗੁਰਦਾਸਪੁਰ ਬਟਾਲੇ ਏਰੀਏ ਦੇ ਨੇ, ਜਿਨ੍ਹਾਂ ਦੇ ਮਾਪੇ ਦਰ-ਦਰ ਰੁਲਦੇ ਫਿਰਦੇ ਆ, ਨਾ ਕੋਈ ਦੱਸਦਾ ਨਾ ਕਰਦਾ ਵੀ ਉਹਨਾਂ ਨੂੰ ਕੌਣ ਲੈ ਗਿਆ, ਕਿੱਥੇ ਲੈ ਗਿਆ। ਘਰ ਵਾਲੀਆਂ ਨੇ, ਬੱਚੇ ਨੇ, ਮਾਪੇ ਨੇ, ਉਹ ਕਿੱਧਰ ਜਾਣ? ਕੋਈ ਇੱਥੇ ਰਾਹ ਫੜਾਉਣ ਨੂੰ ਤਿਆਰ ਨਹੀਂ। ਜਦੋਂ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਜਲੀਲ ਕਰਾਂਗੇ, ਬਿਨਾਂ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰਾਂਗੇ, ਤਾਂ ਫਿਰ ਉਹ ਮਰਦਾ ਕੀ ਨਾ ਕਰਦਾ, ਕੋਈ ਤਾਂ ਅੱਖ ਚੱਬਣਗੇ। ਕੋਈ ਕਿਸੇ ਨੂੰ ਲੋੜ ਨਹੀਂ ਵੀ ਐਵੇਂ ਹਥਿਆਰ ਚੱਕੀ ਫਿਰੇ, ਪਾਕਿਸਤਾਨ ਤੁਰਿਆ ਫਿਰੇ, ਜਾਂ ਕੋਈ ਗਲਤ ਗੱਲ ਸਹੀ ਗੱਲ ਕਰੇ, ਪਰ ਉਸ ਪਾਸੇ ਤੋਰਦਾ ਕੌਣ ਆ? ਇਹ ਸਿਸਟਮ ਤੋਰਦਾ। ਤੇ ਇਹ ਸਿਸਟਮ ਜਿਹੜਾ ਹੈ, ਜੇ ਉਹ ਮਾਹੌਲ ਬਣਾਉਂਦਾ, ਤਾਂਹੀਓ ਫਿਰ ਜਿਹੜੇ ਸ਼ਰਾਰਤੀ ਤੱਤ ਤੁਸੀਂ ਕਹਿੰਦੇ ਹੋ ਦਿਨਕਰ ਗੁਪਤਾ ਜੀ ਕਿ ਸ਼ਰਧਾਲੂਆਂ ਨੂੰ ਭਰਮਾਉਂਦੇ ਆ, ਉਹ ਭਰਮਾਉਣ 'ਚ ਕਾਮਯਾਬ ਤਾਂ ਹੁੰਦੇ ਆ। ਪਹਿਲਾਂ ਜੇਕਰ ਭਾਰਤੀ ਹਕੂਮਤੀ ਸਿਸਟਮ, ਇਹ ਭਾਰਤ ਦੇ ਨਾਗਰਿਕ ਨੇ ਨਾ, ਤੇ ਆਪਦੇ ਨਾਗਰਿਕਾਂ ਦਾ, ਆਪਦੇ ਲੋਕਾਂ ਦਾ ਵਿਸ਼ਵਾਸ ਕਰਨਾ ਸਿੱਖੋ ਪਹਿਲਾਂ ਤਾਂ। ਤੇ ਫਿਰ ਅਗਲੀ ਗੱਲ ਇਹ ਕਿ ਜੇਕਰ ਕਿਸੇ ਭਾਰਤੀ ਨਾਗਰਿਕ ਨੂੰ, ਭਾਰਤੀ ਸਿੱਖ ਨੂੰ ਤਕਲੀਫ ਆ ਤਾਂ ਉਹਦਾ ਹੱਲ ਕੱਢੋ। ਕੈਨੇਡਾ ਦੀ ਗੌਰਮੈਂਟ ਕੱਲੇ ਕੈਨੇਡੀਅਨ ਨਾਗਰਿਕ ਦਾ ਸਤਿਕਾਰ ਕਰੂਗੀ ਤੇ ਜਜ਼ਬਾਤਾਂ ਦੀ ਰਾਖੀ ਕਰੂਗੀ, ਉਹਦੇ ਹਿੱਤਾਂ ਦੀ ਰਾਖੀ ਕਰੂਗੀ। ਜੇ ਕੈਨੇਡਾ ਦਾ ਕੋਈ ਸਿੱਖ ਸਿਟੀਜ਼ਨ ਉੱਥੇ ਦੁਖੀ ਆ, ਉਹਨੂੰ ਜਲੀਲ ਕਰਕੇ ਇਸ ਤਰ੍ਹਾਂ ਨਹੀਂ ਕਰੂਗੀ ਕਿ ਜਾਂ ਤੈਨੂੰ ਕੋਈ ਇਨਸਾਫ ਨਹੀਂ ਦੇਣਾ, ਜਿਹੜਾ ਕੁਛ ਤੇਰੇ ਨਾਲ ਕਰਨਾ ਸੀ ਕਰਤਾ। ਅਮਰੀਕਾ 'ਚ ਵੀ ਇਦਾਂ ਹੀ ਆ। ਹਰ ਮੁਲਕ ਦੇ ਵਿੱਚ, ਹਰੇਕ ਮੁਲਕ ਦਾ ਸਿਸਟਮ ਬਿਨਾਂ ਉਹਦਾ ਧਰਮ ਜਾਂ ਗੋਤ ਜਾਤ ਦੇਖੇ ਬਗੈਰ ਇਨਸਾਫ ਕਰਦਾ, ਤੇ ਬੰਦੇ ਆਪੇ ਸੈਟਿਸਫਾਈ ਨੇ। ਉੱਥੇ ਕੋਈ ਝੰਡੇ ਜੇ ਗੱਡ ਕੇ ਜਾਂ ਜਕਾਰੇ ਜੇ ਛੱਡ ਕੇ ਜਾਂ ਕਿਸੇ ਡੰਮੀ ਜਿਹੇ ਤਰੀਕੇ ਨਾਲ ਉੱਥੇ ਦੇਸ਼ ਭਗਤੀ ਨਹੀਂ ਭਰਨੀ ਪੈਂਦੀ। ਲੋਕ ਆਪਣੇ ਆਪ ਹੀ ਆਪਦੇ ਮੁਲਕ ਨੂੰ ਪਿਆਰ ਕਰਦੇ ਆ। ਇੱਥੇ ਹਰ ਗੱਲ ਤਾਂ ਉਹ ਕਰਦੇ ਆ ਜਿਹਦੇ ਨਾਲ ਸਿੱਖ ਜਿਹੜਾ ਹੈ ਜਾਂ ਆਮ ਬੰਦੇ ਜਿਹੜੇ ਆ ਦੁਖੀ ਹੋ ਕੇ ਦੂਜੇ ਪਾਸੇ ਨੂੰ ਤੁਰ ਪੈਣ। ਤੇ ਚਾਹੁੰਦੇ ਇਹ ਹੈਗੇ ਆ ਕਿ ਹਰੇਕ ਬੰਦਾ ਕਹਿੰਦਾ ਫਿਰੇ ਜੈ ਮਾਤਾ ਦੀ, ਭਾਰਤ ਮਾਤਾ ਕੀ ਜੈ। ਉਹ ਭਾਰਤ ਮਾਤਾ ਕੀ ਜੈ ਤਾਂ ਆਪੇ ਮੂੰਹੋਂ ਨਿਕਲ ਆਊ ਜੇ ਸਿੱਖਾਂ ਨੂੰ ਜਾਂ ਭਾਰਤੀ ਨਾਗਰਿਕਾਂ ਨੂੰ ਬਣਦਾ ਇਨਸਾਫ ਤੇ ਬਣਦਾ ਮਾਣ ਸਤਿਕਾਰ ਦੇਵਾਂਗੇ। ਤੋ ਇਹ ਗੱਲ ਲਈ ਜ਼ਰੂਰੀ ਆ ਕਿ ਪਹਿਲਾਂ ਉਹ ਕਾਰਨ ਲੱਭੇ ਜਾਣ ਤੇ ਦੂਰ ਕੀਤੇ ਜਾਣ ਜਿਹੜੇ ਸਿੱਖਾਂ ਨੂੰ ਇਸ ਰਾਹ ਤੋਰਦੇ ਆ। ਤੇ ਨਾਲ ਇਹ ਚੇਤੇ ਰੱਖਣ ਦੀ ਲੋੜ ਆ
ਕਿ ਆਪਾਂ ਜਿੱਦ ਫੜਨੀ ਆ ਕਿ ਹਰ ਸਿੱਖ ਭਾਰਤ ਦਾ ਆਪਣੇ ਆਪ ਗੁਣ ਗਾਇਨ ਕਰੇ। ਜਦੋਂ ਇਹ ਨਿਹਚਾ ਹੋਊਗਾ ਫਿਰ ਚਾਹੇ ਪਾਕਿਸਤਾਨ ਛੱਡ ਕੇ ਜਿੱਥੇ ਮਰਜ਼ੀ ਤੁਰੇ ਫਿਰਨ, ਫਿਰ ਤੁਹਾਨੂੰ ਆਪਦੇ ਨਾਗਰਿਕਾਂ ਦੇ ਉੱਤੇ ਕਿਸੇ ਦੇ ਕਿਸਮ ਦੀ ਕੋਈ ਰਾਖੀ ਰੱਖਣ ਦੀ ਲੋੜ ਨਹੀਂ। ਫਿਰ ਆ CID ਦੇ ਖਰਚੇ, ਪੁਲਿਸ ਪ੍ਰਸ਼ਾਸਨ ਦੇ ਖਰਚੇ ਤੇ ਹੋਰ, ਕਿਉਂਕਿ ਇਸ ਟਾਈਮ ਤੱਕ ਬਿਜ਼ਨਸ ਬਣਿਆ ਹੋਇਆ। ਜੇ ਖਾੜਕੂਬਾਦ ਚੱਲੂਗਾ ਤਾਂ ਲੋਕਾਂ ਦੇ ਧੀਆਂ ਪੁੱਤ ਚੱਕ ਕੇ ਫਰੌਤੀਆਂ ਲੈਣੀਆਂ ਸੌਖੀਆਂ ਹੋ ਜਾਂਦੀਆਂ ਨੇ ਅਫਸਰਾਂ ਨੂੰ। ਜੇ ਮਾਹੌਲ 'ਚ ਵਿਗਾੜ ਹੋਊਗਾ ਤਾਂ ਲੋਕਾਂ ਦੇ ਚੱਡੇ ਪਾੜਨੇ, ਲੋਕਾਂ ਤੇ ਜ਼ੁਲਮ ਕਰਨੇ, ਤੇ ਲੋਕ ਆਪਣੇ ਆਪ ਕਹਿੰਦੇ ਆ ਜੀ ਸਾਡੇ ਬੱਚੇ ਨੇ, ਤੁਹਾਨੂੰ ਵੀ ਪਤਾ ਕੁਝ ਕੀਤਾ ਤਾਂ ਹੈ ਨਹੀਂ, ਪਰ ਆਹ ਚੱਕੋ 2 ਲੱਖ ਰੁਪਈਆ ਸਾਡਾ ਮੁੰਡਾ ਛੱਡ ਦਿਓ। ਤੋ ਜਿਹੜਾ ਮਾਹੌਲ ਆ ਇਹ ਇੱਕ ਬਿਜ਼ਨਸ ਵਾਂਗੂ ਬਣਾ ਦਿੱਤਾ ਜਾਂਦਾ ਹੈਗਾ ਬਾਅਦ ਵਿੱਚ। ਸੋ ਅਸੀਂ ਇਹ ਸਾਰੀਆਂ ਗੱਲਾਂ ਪਿਛਲੇ ਦੌਰ ਵਿੱਚ ਦੇਖ ਚੁੱਕੇ ਹਾਂ। ਪੰਜਾਬ ਨੇ ਬੜਾ ਸੰਤਾਪ ਕੱਟਿਆ, ਪਰ ਇਹ ਵੀ ਨਹੀਂ ਕਿ ਸਿੱਖਾਂ ਨੂੰ ਅਕਲ ਨਹੀਂ ਹੈਗੀ। ਸਿੱਖਾਂ ਨੂੰ ਸਭ ਪਤਾ ਕਿ ਪਾਕਿਸਤਾਨ ਦੇ ਨਾਲ ਜਾਂ ਭਾਰਤ ਨਾਲ ਕਿਹੋ ਜਿਹੇ ਰਿਸ਼ਤੇ ਰੱਖਣੇ ਆ ਤੇ ਕਿਵੇਂ ਰੱਖਣੇ ਆ। ਕੋਈ ਵੀ ਨੌਜਵਾਨ ਸਟੇਟ ਦੇ ਵਿਰੁੱਧ ਹਥਿਆਰ ਕਿਸੇ ਨਿੱਜੀ ਮਫਾਦ ਜਾਂ ਐਸ਼ਪ੍ਰਸਤੀ ਲਈ ਤਾਂ ਚੱਕਦਾ ਨਹੀਂ। ਹਥਿਆਰ ਜਿਹੜੇ ਨੇ ਉਹਦੇ ਵੱਲ ਤਾਂ ਬੰਦਾ ਆਖਰੀ ਸਟੇਜ ਤੇ ਜਦੋਂ ਉਹਦੀ ਮਨੋਦਸ਼ਾ ਪਹੁੰਚ ਜਾਂਦੀ ਆ ਉਦੋਂ ਉਹ ਫਿਰ ਉਸ ਪਾਸੇ ਤੁਰਦਾ। ਤੇ ਇਹ ਮਾਨਸਿਕਤਾ ਸਟੇਟ ਵੱਲੋਂ ਅਨਿਆਂ ਹੋਣ ਕਰਕੇ, ਜ਼ੁਲਮ ਹੋਣ ਕਰਕੇ, ਜ਼ਬਰ ਹੋਣ ਕਰਕੇ ਜਦੋਂ ਸ਼ਾਂਤਮਈ ਰਸਤੇ ਤੋਂ ਕੁਝ ਲੱਭਦਾ ਹੀ ਨਹੀਂ। ਆ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਨ ਵਾਲੇ ਆ ਫੜੇ ਵੀ ਜਾਂਦੇ ਆ। ਪਹਿਲੀ ਗੱਲ ਤਾਂ ਫੜਿਆ ਨਹੀਂ ਜਾਂਦਾ, ਜੇ ਫੜਿਆ ਜਾਂਦਾ ਤਾਂ ਇੱਕ ਉੱਲੂ ਜੀ ਧਾਰਾ, ਬੇਕਾਰ ਜੀ ਧਾਰਾ ਲਾ ਕੇ ਉਹਨੂੰ 15-20 ਦਿਨਾਂ 'ਚ ਬਾਹਰ ਕੱਢ ਦਿੰਦੇ ਹੋ। ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੁੰਦੀ ਆ, ਤੁਸੀਂ ਕਹਿੰਦੇ ਹੋ ਮਾਨਸਿਕ ਦੋਸ਼ੀ ਆ, ਮਾਨਸਿਕ ਰੋਗੀ ਆ। ਤੋ ਜਦੋਂ ਤੁਸੀਂ ਉਹਨਾਂ ਦੁਸ਼ਟਾਂ ਪਾਪੀਆਂ ਦੇ ਉੱਤੇ ਬਣਦੀ ਕਾਰਵਾਈ ਨਹੀਂ ਕਰਦੇ ਤਾਂ ਫਿਰ ਸਿੱਖ ਕਿਹੜੇ ਖੂਹ 'ਚ ਡਿੱਗਣ। ਤੋ ਜਿਹੜਾ ਸਿੱਖ ਨੌਜਵਾਨ ਆ ਉਹਨੂੰ ਨਿਸ਼ਾਨੇ ਨਸ਼ੂਨੇ ਜੇ ਲਾਉਣ ਲਈ ਜਾਂ ਉਹਨੂੰ ਬੰਦੂਕ ਫੜਨੀ ਸਿੱਖਣ ਦੇ ਲਈ ਪਾਕਿਸਤਾਨ ਜਾਣ ਦੀ ਕੀ ਲੋੜ ਆ ਜੀ। ਆ NCC ਦੇ ਕੈਂਪ ਲੱਗਦੇ ਆ ਜਾਂ ਵੈਸੇ ਹੀ ਇਹ ਚੀਜ਼ਾਂ ਤਾਂ ਵੈਸੇ ਹੀ ਇੱਥੇ ਬਲੱਡ 'ਚ ਨੇ ਲੋਕਾਂ ਦੇ, ਉਹੀ ਸਿੱਖ ਲੈਂਦੇ ਆ ਲੋਕ। ਤੇ ਨਾਲੇ ਇਹ ਇਧਰਲੇ ਚੱਕਰ ਤਾਂ ਪੈਣ ਦੀ ਲੋੜ ਹੀ ਨਹੀਂ। ਜਿਹੜੇ ਬੰਦੇ ਨੂੰ ਜ਼ਿਆਦਾ ਭੂਤ ਚੜੀ ਹੋਊਗੀ ਅਗਲਾ ਨਾਗਪੁਰ ਜਾਊਗਾ, RSS ਜੁਆਇਨ ਕਰੂਗਾ, ਉੱਥੇ ਤੁਸੀਂ ਸਾਰਾ ਕੁਝ ਸਿਖਾਈ ਜਾਂਦੇ ਹੋ, ਨਾਲੇ ਬਿਨਾਂ ਪੈਸੇ ਤੋਂ ਸਿਖਾਉਂਦੇ ਹੋ। ਤੋ ਇਸ ਮਾਹੌਲ ਵਿੱਚ DGP ਦਾ ਇਹ ਜਿਹੜਾ ਬਿਆਨ ਆ ਇਹ ਬਹੁਤ ਜ਼ਿਆਦਾ ਨਿੰਦਣਯੋਗ ਆ, ਬਹੁਤ ਜ਼ਿਆਦਾ ਮਾੜਾ। ਤੇ ਖਾਸ ਤੌਰ ਦੇ ਉੱਤੇ ਦਿਨਕਰ ਗੁਪਤਾ ਜੀ ਨੂੰ ਇਹ ਚੇਤਾ ਰੱਖਣ ਦੀ ਲੋੜ ਆ ਕਿ ਜੇ ਪਾਕਿਸਤਾਨ ਜਾ ਕੇ 5-4 ਘੰਟਿਆਂ ਦੇ ਵਿੱਚ ਹੀ ਅੱਤਵਾਦੀ ਬਣ ਜਾਈਦਾ ਫਿਰ ਆ ਜਿਹੜੀ ਬੀਬੀ ਅਰੂਸਾ ਇਹਨੇ ਤਾਂ ਸਾਰੀ ਕਾਂਗਰਸ ਹੁਣ ਤਾਲਬਾਨ ਬਣਾਤੀ ਹੋਣੀ ਆ। ਕਈ ਸਾਲਾਂ ਦੀ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਰੀ ਫਿਰਦੀ ਹੈ, ਇਹ ਵੀ ਪਾਕਿਸਤਾਨੀ ਆ। ਜੇਕਰ ਆਮ ਕਿਸੇ ਬੰਦੇ ਦਾ ਕਿਸੇ ਪਾਕਿਸਤਾਨੀ ਨਾਲ ਸਧਾਰਨ ਫੋਨ ਵੀ ਹੋ ਜਾਵੇ ਜਾਂ ਸੋਸ਼ਲ ਮੀਡੀਆ ਤੇ ਕੰਟੈਕਟ ਬਣ ਜਾਵੇ ਤੇ ਪਾਕਿਸਤਾਨੀ ਕਿਸੇ ਇਨੋਸੈਂਟ ਜੇ ਦਾ, ਕਿਸੇ ਭਾਰਤੀ ਸਿੱਖ ਦਾ ਇਨੋਸੈਂਟ ਜੇ ਦਾ ਰਿਸ਼ਤਾ ਬੜਾ ਪਿਆਰਾ ਹੋਵੇ, ਤੁਹਾਨੂੰ ਉਹ ਵੀ ਨਹੀਂ ਹਜਮ ਹੋਣਾ। ਪਰ ਜੇਕਰ ਬੀਬੀ ਅਰੂਸਾ ਆਵੇ ਫਿਰ ਕਹਿੰਦੇ ਉਹਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਆ। ਸੋ ਅਰੂਸਾ ਵਰਗਿਆਂ ਵੱਲ ਨੂੰ ਝਾਕੋ, ਕੀ ਪਤਾ ਕੀ ਕਹਾਣੀ ਆ, ਕੀ ਉਹ ਬੀਬੀ ਦਾ ਚੱਕਰ ਆ। ਪਰ ਤੁਸੀਂ ਇੱਥੇ ਆਮ ਜਿਹੜੀ ਸੰਗਤ ਆ, ਸ਼ਰਧਾਲੂ ਸੰਗਤ, ਸਿੱਖ ਤਾਂ ਅਰਦਾਸਾਂ ਬੇਨਤੀਆਂ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਤੇ ਤੁਸੀਂ ਕਹਿੰਦੇ ਹੋ ਜੀ ਅੱਤਵਾਦੀ ਬਣ ਜਾਣਗੇ। ਜਿਹੜੇ ਸਿੱਖ ਆਪਦੇ ਰੋਜੀ ਰੋਟੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਪਿਛਲੇ 20-25 ਸਾਲਾਂ ਤੋਂ ਭਾਰਤ ਨਹੀਂ ਆ ਸਕੇ, ਉਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਫੋਨਾਂ ਦੇ ਉੱਤੇ ਚੇਤੇ ਕਰ ਕਰਕੇ ਰੋਂਦੇ ਆ ਕਿ ਕਦੋਂ ਉਹ ਘੜੀ ਆਵੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰੀਏ। ਤੇ ਆ ਜਿਹੜੇ ਆਉਂਦੇ ਆ ਜਹਾਜ਼ਾਂ ਤੇ ਬਾਹਰੋਂ, ਰਾਜਾਸਾਂਸੀ 에ਅਰਪੋਰਟ ਤੇ ਉਤਰਨ ਸਾਰ ਸਭ ਤੋਂ ਪਹਿਲਾ ਕੰਮ ਇਹ ਹੁੰਦਾ, ਅਜੇ ਬੈਗ ਬੂਗ ਜਾਂ ਗੱਡੀਆਂ 'ਚ ਉਵੇਂ ਹੀ ਲਿਸ਼ਕਦੇ ਹੁੰਦੇ ਆ, ਅਗਲਾ ਪਹਿਲਾਂ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਦਾ। ਉੱਥੇ ਜਾ ਕੇ ਪ੍ਰਕਰਮਾਂ ਦੇ ਵਿੱਚ ਧਾਹਾਂ ਮਾਰਦਿਆਂ ਨੂੰ ਦੇਖਿਆ ਸੀ ਸਿੱਖਾਂ ਨੂੰ। ਲੰਗਰ ਹਾਲ ਦੀ ਇੱਕ ਰੋਟੀ, ਇੱਕ ਪ੍ਰਸ਼ਾਦਾ ਉੱਤੇ ਦਾਲ ਪਵਾ ਕੇ ਜਦੋਂ ਗੁਰੂ ਦਾ ਸਿੱਖ ਸ਼ੁਕਰ ਕਰਦਾ, ਅੱਖਾਂ 'ਚੋਂ ਪਰਲ ਹੰਝੂ ਵਗ ਰਹੇ ਹੁੰਦੇ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਧੰਨਵਾਦੀ ਆ ਕਿ ਤੂੰ ਆਹ ਬਖਸ਼ਿਸ਼ ਕੀਤੀ ਹੈ। ਅਰਬਾਂ ਖਰਬਾਂ ਕਰੋੜਾਂ ਰੁਪਈਏ ਕਮਾਉਣ ਵਾਲੇ ਵਿਦੇਸ਼ਾਂ ਦੀ ਧਰਤੀ ਉੱਤੇ ਜਿਨ੍ਹਾਂ ਦੇ
ਐਨ ਚਿੱਟੇ ਚਟੋਲ ਸਾਫ ਸੁਥਰੇ ਬਸਤਰ, ਵਧੀਆ ਕੋਠੀਆਂ ਕਾਰਾਂ, ਸਾਰਾ ਕੁਝ ਕੋਲੇ ਆ। ਉਹ ਵੀ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਲੰਗਰ ਵਿੱਚ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ 10 ਸਕਿੰਟ ਗੁਜ਼ਾਰਨ ਨੂੰ ਬਹੁਤ ਵੱਡੀ ਗੱਲ ਮੰਨਦੇ ਆ ਕਿ ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲੋਂ ਵੀ ਇਹ ਵੱਡੇ ਪਲ ਨੇ। ਤੇ ਜੇਕਰ ਸਿੱਖਾਂ ਦੇ ਆਪਦੇ ਗੁਰਧਾਮਾਂ ਨਾਲ ਪਿਆਰ ਨੇ, ਇਸੇ ਕਰਕੇ ਹੀ ਇਤਿਹਾਸ ਵਿੱਚ ਦਰਜ ਵਾ ਕਿ ਜੇ ਕਿਸੇ ਨੇ ਗੁਰਧਾਮਾਂ ਵੱਲ ਟੇਢੀ ਅੱਖ ਨਾਲ ਝਾਕਿਆ ਤਾਂ ਸਿੱਖਾਂ ਨੇ ਠੋਕਣ ਲੱਗਿਆ ਨੇ ਸਕਿੰਟ ਲਾਇਆ। 1984 ਚ ਇਹੀ ਕੁਝ ਵਾਪਰਿਆ। ਹੁਣ 1984 ਚ ਇੰਦਰਾ ਪੰਗੇ ਲਵੇ, ਅਕਾਲ ਤਖਤ ਢਾਵੇ, ਉਹਦੇ ਬਾਰੇ ਤਾਂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਵੀ ਉਹਨੇ ਪੰਗਾ ਗਲਤ ਲਿਆ। ਹਾਂ ਜੀ, ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ ਗਲਤ ਨੇ। ਜਿਹੜਾ ਸਿੱਖ ਹਿੱਤਾਂ ਦੇ, ਸਿੱਖ ਜਜ਼ਬਾਤਾਂ ਦੇ ਉਲਟ ਭੁਗਤਦਾ, ਉਹਨੂੰ ਗੱਲ ਰੋਕਣ ਦੀ ਸਿਸਟਮ ਕੋਲੇ ਹੈ ਨੀ ਗੀ। ਪਰ ਸਿੱਖਾਂ ਨੂੰ ਅੱਖਾਂ ਦਿਖਾਉਂਦੇ ਆ ਤੇ ਕਹਿੰਦੇ ਆ ਜੀ ਹਿੱਤਵਾਦੀ ਬਣ ਗਏ। ਜਿਹੜਾ ਪਿਛਲੇ ਕਈ ਦਿਨਾਂ ਤੋਂ ਅਸੀਂ ਚਰਚਾ ਕਰ ਰਹੇ ਸੀਗੇ ਵੀ ਟਰੰਪ ਨੇ ਆਉਣਾ, ਤੇ ਪਹਿਲਾਂ ਜਦੋਂ ਟਰੂਡੋ ਆਇਆ ਸੀ ਉਹਨੂੰ ਬੜਾ ਇਹਨਾਂ ਨੇ ਕਿਹਾ ਕਿ ਜੀ ਸਿੱਖਾਂ ਦਾ ਦਰੜ ਦੇ, ਪਰ ਹੁਣ ਟਰੂਡੋ ਨੇ ਆਉਣਾ, ਕਿਤੇ ਕੋਈ ਇਹੋ ਜਿਹਾ ਚੱਜ ਨਾ ਕਰ ਦੇਣ ਜਿਹਦੇ ਨਾਲ ਮਾਹੌਲ ਦੇ ਵਿੱਚ ਗੜਬੜ ਹੋ ਜੇ। ਤੇ ਹੁਣ ਲੱਗਦਾ ਇਹੀ ਆ ਵੀ ਕੋਈ ਨਾ ਕੋਈ ਵਾਰਦਾਤ ਕਰਵਾਉਣਗੇ, ਕਿਉਂਕਿ ਹੁਣ ਆਪਦੀ ਗੱਲ ਤਾਂ ਸੱਚੀ ਕਰਨੀ ਆ ਨਾ ਕਿ ਪਾਕਿਸਤਾਨ ਤੋਂ ਆਹ ਦੇਖੋ ਜੀ ਟ੍ਰੇਨਡ ਹੋ ਕੇ ਆਇਆ, ਉੱਥੋਂ ਜੀ ਉਹ 6 ਘੰਟੇ ਰਿਹਾ, ਤੇ ਕੋਈ ਨਾ ਕੋਈ ਚਾਹੇ ਆਪਦਾ ਹੀ ਕੋਈ ਕੈਟ ਖੜਾ ਕਰਕੇ ਉਹ ਤੋਂ ਕਹਾਉਣਾ ਪੈ ਜੇ। ਕਿਉਂਕਿ ਕੋਈ ਸੱਚਾ ਸਿੱਖ ਤਾਂ ਇਹੋ ਜਿਹੀ ਹਰਕਤ ਸੋਚ ਨਹੀਂ ਸਕਦਾ, ਕਰ ਨਹੀਂ ਸਕਦਾ ਜਿਹਦੇ ਨਾਲ ਕਰਤਾਰਪੁਰ ਦੇ ਲਾਂਘੇ ਦਾ ਕੋਈ ਨਾਪਾਚਕ ਅਸਰ ਪਵੇ। ਅਸਲ ਵਿੱਚ ਸਾੜਾ ਤਾਂ ਪੂਰਾ ਕਰਤਾਰਪੁਰ ਦੇ ਲਾਂਘੇ ਦਾ ਕਿ ਹਾਏ ਹਾਏ ਸਿੱਖਾਂ ਦਾ ਪਾਕਿਸਤਾਨ ਪ੍ਰਤੀ ਜਾਂ ਮੁਸਲਮਾਨਾਂ ਪ੍ਰਤੀ ਇੰਨਾ ਵਧੀਆ ਜਿਹੜਾ ਹੈਗਾ ਵਿਹਾਰ ਕਿਉਂ ਬਣਦਾ ਜਾ ਰਿਹਾ। ਉੱਥੇ ਕੋਈ ਹਥਿਆਰਾਂ ਦੀ ਫੈਕਟਰੀ ਨਹੀਂ ਲੱਗੀ ਹੋਈ, ਨਾ ਹੀ ਉੱਥੇ ਕੋਈ ਤੁਰਿਆ ਫਿਰਦਾ ਵੀ ਆਹ ਚੱਕੋ ਜਾ ਤੁਹਾਨੂੰ ਅਸੀਂ। ਭਾਈ ਜਿਹੜੇ ਆ ਮਾਨਸਰੋਵਰ ਝੀਲ ਤੇ ਜਾਂਦੇ ਆ ਹਿੰਦੂ, ਕੈਲਾਸ਼ ਪਰਬਤ ਤੇ ਜਾਂਦੇ ਆ, ਅਮਰਨਾਥ ਦੀ ਯਾਤਰਾ ਕਰਦੇ ਆ, ਇਹ ਉਦੋਂ ਤਾਂ ਕਦੇ ਨਹੀਂ ਕਿਸੇ ਨੇ ਕਿਹਾ ਹੈਗਾ ਸਿੱਖ ਨੇ ਜਾਂ ਕਿਸੇ ਹੋਰ ਨੇ ਵੀ ਇਹ ਉੱਥੇ ਕੋਈ ਪੰਗਾ ਨਾ ਖੜਾ ਕਰ ਰਹੇ ਹੁਣ ਕੋਈ ਸਿੱਖ ਨਾ ਹੋਣ। ਕੀ ਹਿੰਦੂਆਂ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਇਹੋ ਜਿਹੀਆਂ ਵਾਰਦਾਤਾਂ ਨਹੀਂ ਕੀਤੀਆਂ? ਆ ਸਮਝੌਤਾ ਬਲਾਸਟ, ਸਾਧਵੀ ਪ੍ਰਗਿਆ, ਕਰਨਲ ਪ੍ਰੋਹਿਤ, ਕਰਕਰੇ ਕਾ ਕਾਤਲ ਕੌਣ, ਆ ਜਿਹੜੀਆਂ ਗੱਲਾਂ ਕਿਤਾਬਾਂ ਆ ਚੁੱਕੀਆਂ ਨੇ, ਸਾਰੇ ਕੁਝ ਨੰਗੇ ਹੋ ਰਹੇ ਨੇ। ਤੇ ਆ ਪਿੱਛੇ ਜੇ ਇੱਕ DSP ਸੀ ਦਵਿੰਦਰ ਸਿੰਘ, ਉਹ ਫੜਿਆ ਗਿਆ ਜਿਹਦੇ ਨਾਲ 2 ਮੁਜਾਹਿਦੀਨ ਫੜੇ ਗਏ ਨੇ। ਇਹ ਸਾਰਾ ਕੁਝ ਭਾਰਤ ਵਿੱਚ ਹੀ ਹੁੰਦਾ। ਤਾਂ ਭਾਰਤ ਜਿਹੜਾ ਸਿਸਟਮ ਆ ਆਪਦਾ ਉਹਨੂੰ ਸੁਧਾਰੇ, ਨਾ ਕਿ ਕਰਤਾਰਪੁਰ ਦੇ ਲਾਂਘੇ ਬਹਾਨੇ ਸਿੱਖਾਂ ਨੂੰ ਇਸ ਤਰੀਕੇ ਦੇ ਸੰਤਾਪ ਦੇਵੇ। ਜਿਹੜਾ ਅਰੂਸਾ ਆਲਮ ਆ, ਜਿਹੜੀ ਅਰੂਸਾ ਆਲਮ ਆ, ਇਹਦੇ ਵੱਲ ਧਿਆਨ ਦਿਓ। ਐਵੇਂ ਸਿੱਖਾਂ ਦੇ ਦੁਆਲੇ ਹੋਏ ਫਿਰਦੇ ਆ। ਤੇ ਅਸਲ ਵਿੱਚ ਇਹ ਨਫ਼ਰਤ ਭਰੀ ਟਿੱਪਣੀ ਜਿਹੜੀ ਆ, ਇਹ ਪੂਰੇ ਭਾਈਚਾਰੇ ਨੂੰ ਜਲੀਲ ਕਰਨ ਵਾਲੀ ਗੱਲ ਆ। ਸਿੱਖਾਂ ਨੂੰ ਵਰਲਡ ਲੈਵਲ ਦੇ ਉੱਤੇ ਟੈਰੋਰਿਸਟ ਗਰਦਾਨਣ ਵਾਲੀ ਇਸ ਸਟੀਰੀਓਟਾਈਪ ਜਿਹੜਾ ਪ੍ਰਚਾਰ ਚੱਲ ਰਿਹਾ, ਇਹ ਨਸਲੀ ਟਿੱਪਣੀ ਆ ਤੇ ਇਹ ਇੱਕ ਬਹੁਤ ਵੱਡੀ ਡੂੰਘੀ ਨਫ਼ਰਤ ਚੋਂ ਨਿਕਲੀ ਹੈ। ਤੇ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਦਾ ਰਾਜ ਆ, ਘੱਟ ਤਾਂ ਸਾਡੇ ਨਾਲ ਬਾਦਲ ਕਿਆਂ ਨੇ ਵੀ ਨਹੀਂ ਕੀਤੀ, ਪਰ ਕਾਂਗਰਸ ਨੇ ਤਾਂ ਸਾਡਾ ਕਤਲੇਆਮ ਕਰਨ ਦੇ ਵਿੱਚ ਬਹੁਤ ਵੱਡਾ ਤੇ ਭੈੜਾ ਰੋਲ ਆ ਜਿਹੜਾ ਉਹ ਨਿਭਾਇਆ ਹੋਇਆ। ਤੋ ਸਾਨੂੰ ਇਹ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਿਸਟਰ ਦਿਨਕਰ ਗੁਪਤਾ ਦੀ ਕਮਾਂਡ ਹੇਠ ਪੰਜਾਬ ਦੇ ਵਿੱਚ ਕੋਈ ਵੱਡੇ ਭਾਣੇ ਵਾਪਰ ਸਕਦੇ ਆ, ਕਿਉਂਕਿ ਜਿਹੜੀ ਉਹਨਾਂ ਦੀ ਨਿਯੁਕਤੀ DGP ਦੇ ਤੌਰ ਤੇ ਹੋਈ, ਉਹ ਕੇਂਦਰੀ ਪ੍ਰਸ਼ਾਸਨਿਕ ਜਿਹੜਾ ਅਦਾਰਾ ਉਹਨੇ ਤਾਂ ਰੱਦ ਕਰਤੀ ਸੀ। ਤੇ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਉਹ ਸਟੇ ਲੈ ਕੇ ਅਦਾਲਤ ਵਿੱਚੋਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੋਂ ਸਟੇ ਲੈ ਕੇ ਉਹ ਕੇਸ ਉੱਥੇ ਚੱਲ ਰਿਹਾ, ਉਹਦੇ ਤਹਿਤ ਇਹ ਕੰਮ ਚੱਲ ਰਿਹਾ। ਸੋ ਜਿਹੜਾ ਇਹ ਬਿਆਨ ਆਇਆ, ਇਹ ਕਿਸੇ ਡੂੰਘੀ ਵਿਉਂਤਬੰਦੀ ਦਾ ਨਤੀਜਾ ਹੈ। ਤੋ ਜਿਹੜਾ ਦਿਨਕਰ ਗੁਪਤਾ ਹੈ, ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਜਦੋਂ ਮੈਂ ਇਹ ਗੱਲ ਕਹੂੰਗਾ ਤਾਂ ਕੀ ਹੋਏਗਾ, ਪਰ ਆਪਦੀ ਖੇਡ ਨੂੰ ਜਾਰੀ ਰੱਖਣ ਦੇ ਲਈ ਉਹਨਾਂ ਨੇ ਇਹ ਗੱਲ ਕਹਿ ਤਾਂ ਦਿੱਤੀ। ਤੇ ਹੁਣ ਸਮੁੱਚੇ ਸੋਸ਼ਲ ਮੀਡੀਆ ਉੱਤੇ ਨਜ਼ਰ ਮਾਰੀਏ ਜਾਂ ਸਾਰੇ ਸਿੱਖ ਜਗਤ ਦੇ ਵਿੱਚ ਚਾਰੇ ਪਾਸਿਓਂ ਵਿਰੋਧ ਹੋ ਰਿਹਾ, ਤੇ ਇਹੀ ਅਗਲੇ ਚਾਹੁੰਦੇ ਹੋਣਗੇ ਕਿ ਸਿੱਖਾਂ ਦੇ ਕਾਲਜੇ 'ਚ ਲਾਂਬੂ ਲਾਉਣੇ ਆ। ਤੋ ਜਿਹੜਾ
ਸਿੱਖਾਂ ਦੇ ਗੁਰਧਾਮ ਨੇ ਇਹਨਾਂ ਨੂੰ ਨਿਸ਼ਾਨਾ ਬਣਾ ਕੇ ਵੀ ਜਿਵੇਂ ਉੱਥੇ ਜੀ ਬੜੇ ਹਥਿਆਰਬੰਦ ਟ੍ਰੇਨਿੰਗ ਦਿੱਤੀ ਜਾ ਰਹੀ ਹੋਵੇ। तो बहुत ही ज़्यादा गलत नलायकी भरी है टिप्पणी आ। और ये जिहड़ी चीज़ आ इहनूं असीं इस तरीके नाल भी देखते हैं कि सूरी वर्गियां दे उत्ते तां मिहरबानियां ने, पर जे कोई सिखां दा मुंडा हुण श्री दिनकर गुप्ता दी इस गलत हरकत का विरोध करे तां उहनूं इहदी कीमत देनी पऊगी, चक के अंदर कर देणगे। ते जिहड़ा पुलिस विभाग आ उहनूं हुण सुनेहा एक तरीके नाल लग गया कि साडे DGP साहब नहीं चाहुंदे कि जिहड़े सिख ने वो पाकिस्तान जाण, ते पहिलां ही बड़े सिखां नूं ना हुंदी आ कि नहीं जी तुसीं नहीं जा सकदे। हुण हरेक सिख नूं कहदा करनगे ते दहाई मीडिया दे विच दे रहे ने कि जी 5000 तां की श्रद्धालू जाना सी, मसां 500 भी नहीं हुंदा। जदों जाण दी इजाजत ही नहीं देनी, हुण ये गल जदों उन्हां ने कही कि हुण पासपोर्ट की भी लोड़ नहीं, आ जिहड़ा ननकाणा साहिब दे साके दी संबंध विच प्रोग्राम उत्थे होया ते उत्थे जथेदार हरप्रीत सिंह ने भी ये गल कही, वैसे भी ये गल चल रही है कि हुण पासपोर्ट वाली शर्त भी चक देनी है। तो इस गल्लों बड़े दुखी ने अगले। ते एक उत्थे उदण UN दा जिहड़ा सकत्तर जनरल आ मिस्टर एंटोनियो गुतेरेस, उहने आके बड़ियां सिफतां करतियां पाकिस्तान दियां करतारपुर दे लांघे दियां। उदण तो ही मिर्चां लगियां होईयां ने हिंदू कट्टड़पंथियां नूं, ते उहदे विचों ये गल निकल आई भी लो जी उत्थे तां अतवादियां नूं सिखां नूं अतवादी ट्रेनिंग दित्ती जा रही है। सो ये जिहड़ा सारा कुछ वापर रहा ये अत्यंत माड़ा तां है, पर सिखां लई ये कोई निवेकली गल नहीं, ये कोई बाहली पहली बार नहीं, ये बड़ा कुछ असीं पिछले समय च देखिया। साडे कोल इस तरह दीयां अनेकां ही पहलां घटनावां ने। सानूं ये भी चेता किवें DGP जिवें एक पुलिस अफसर ने सिन्हा ने ब्रिगेडियर ने कहा सी कि असीं पंजाब दे विच सिखां दी नस्ल बदल देंगे, ते अज सिख कौम नूं पूरी नूं कहा कि जी उत्थे जदों जाणगे अतवादी बन जाणगे। भाजी गजिंदर सिंह दल खालसा दे मुखी ने उन्हां ने इस बयान दे उत्ते जो टिप्पणी कीती आ उन्हां ने साफ तौर ते कहा असीं आज़ादी पसंद हाँ, अतवादी नहीं, ते इस खित्ते च अतवाद दा जन्मदाता भारत है। उन्हां ने कहा कि दिनकर गुप्ता दा बयान सिखां प्रति मंद भावना दा प्रगटावा करन वाला है ते असीं इहदी सख्त निंदा करदे हां। उन्हां कहा कि सिखां नूं हथियारां दी ट्रेनिंग लई पाकिस्तान जाण दी लोड़ नहीं हुंदी, हथियार तां सिखां दी वैसे ही जिंदगी दा हिस्सा ने। सिखां नूं हथियार चुकण लई भारती हाकमां दीयां ज्यादतियां ने मजबूर कीता है, पाकिस्तान ने कोई सद्दा नहीं दिता। भारती हाकम अपणियां ज्यादतियां नूं पाकिस्तान उत्ते इल्जामां पिछे छपाउण दी शुरू तो ही नाकाम कोशिश करते आ रहे ने। जदों असीं हथियार चुके सी तां भाजी गजिंदर सिंह कहंदे तां पाकिस्तान दी मिट्टी नूं छू के भी नहीं सी देखिया होया। असीं आज़ादी पसंद हाँ, अतवादी नहीं। जदों भारती हाकमां नूं इह गल समझ आ जावेगी उदों उन्हां नूं पाकिस्तान उत्ते इल्जाम लगाउण दी लोड़ नहीं रह जावेगी। ते इह सारी गलबात भाजी गजिंदर सिंह ने दल खालसा दे मुखी उन्हां ने आपदे जज्बात प्रगटाए ने। सो असल विच गल इह है कि जिवें बिल क्लिंटन दी फेरी दे मौके छत्ती सिंहपुरा दे विच कश्मीर दे विच अटैक होया सी, उस तरीके दी हुण करतारपुर दे लांघे नूं मुतलक कोई इहो जी वारदात हो सकती है। हुण तां अगलियां ने करके दिखाउणी है ना कि लो जी असीं एवें तां नहीं सी कहंदे। आउण वाले दिनां दे विच की भाणे वापरदे आ तां वाहिगुरू जाणदा। पर जिहड़ी UNO दे सकत्तर जनरल ने बल्ले बल्ले करती है ना ओहदी करतारपुर लांघे दी, थापे शाबाशे दित्ती आ पाकिस्तान दी सरकार नूं, ਉਹਦੇ करके हुण औख बड़ी आ, इधर अग लगी पई है। दूजे पासे जिहड़ा मिस्टर ट्रंप आ रहा ਉਹਨੂੰ भी तो दसना ना कि सिख तां बड़े माड़े ने ते तां बड़े दहशतगर्द ने। तो इस सारे माहौल दे विच जिस मौके सानू बहुत
ਵੱਡੀ ਲੋੜ ਹੈ ਕਿ ਸਾਡੇ ਬਾਰੇ ਦੁਨੀਆ ਚੰਗਾ ਚੰਗਾ ਕਵੇ। ਉਸ ਮੌਕੇ ਸਾਡਾ ਸਾਥ, ਸਾਡਾ ਸਹਿਯੋਗ, ਸਾਡਾ ਪਿਆਰ ਸਤਿਕਾਰ ਕਸ਼ਮੀਰੀਆਂ ਨਾਲ, ਪਾਕਿਸਤਾਨੀਆਂ ਨਾਲ, ਮੁਸਲਮਾਨਾਂ ਨਾਲ ਵੱਧ ਰਿਹਾ ਦੇਖ ਕੇ ਇਹ ਜਿਹੜੀ ਹਰਕਤ ਕੀਤੀ ਗਈ ਆ ਬਹੁਤ ਨਿੰਦਣਯੋਗ ਆ, ਬਹੁਤ ਹੀ ਜ਼ਿਆਦਾ ਘਿਨਾਉਣੀ ਹੈ। ਸੋ ਟਰੰਪ ਦੀ ਫੇਰੀ ਦੇ ਮੌਕੇ ਸਿੱਖਾਂ ਨੂੰ ਬੜਾ ਚੌਕਸ ਰਹਿਣ ਦੀ ਲੋੜ ਹੈ ਕਿ ਪਤਾ ਨਹੀਂ ਗੱਲ ਕਿੱਧਰ ਨੂੰ ਲੈ ਜਾਣ। ਤੇ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਜਿਹੜਾ ਮਿਸਟਰ ਗੁਟੇਰੋਸ ਜਦੋਂ ਉਹ ਆਇਆ, ਉਹਨੇ ਸਰੋਪਾ ਪਹਿਨਿਆ ਹੋਇਆ ਸੀ ਤੇ ਗੁਰੂ ਕਾ ਲੰਗਰ ਛਕਿਆ। ਉਹ ਜਿਹੜੀਆਂ ਫੋਟੋਆਂ ਨੇ ਨਾ, ਉਹ ਬੜੀਆਂ ਚੜਾਉਂਦੀਆਂ ਨੇ ਹਿੰਦੂ ਕੱਟੜਪੰਥੀਆਂ ਨੂੰ ਕਿ ਇਹ ਕਿਵੇਂ ਹੋ ਗਿਆ ਕਿ ਸਿੱਖਾਂ ਦੀ ਇੰਨੀ ਬੱਲੇ ਬੱਲੇ ਹੋਵੇ ਤੇ ਨਾਲ ਕਸ਼ਮੀਰੀਆਂ ਦੀ ਜਾਂ ਪਾਕਿਸਤਾਨੀਆਂ ਦੀ ਬੱਲੇ ਬੱਲੇ ਹੋਵੇ। ਸੋ ਇਸ ਮਾਹੌਲ ਦੇ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਇਦੋਂ ਪਹਿਲਾਂ ਬੜੀਆਂ ਇਹੋ ਜਿਹੀਆਂ ਘਿਨਾਉਣੀਆਂ ਵਾਰਦਾਤਾਂ ਕੀਤੀਆਂ ਨੇ, ਜਿਵੇਂ ਚਿੱਠੀ ਸਿੰਘਪੁਰ ਵਾਲਾ ਕਾਂਡ ਆ। ਸਾਰੀ ਦੁਨੀਆ ਜਾਣਦੀ ਆ ਕਿ ਉਹ ਭਾਰਤੀ ਹਕੂਮਤੀ ਤੰਤਰ ਦੀ ਖੇਡ ਸੀ, ਪਰ ਉਸ ਪਾਸੇ ਨੂੰ ਜਾਣ ਦੀ ਲੋੜ ਨਹੀਂ। ਸਮਝਦੇ ਕੀ ਕਹਿੰਦੇ ਆ ਵੀ ਇਹ ਤਾਂ ਜੀ ਕਸ਼ਮੀਰੀ ਮੁਜਾਹਿਦੀਨਾਂ ਦਾ ਕੰਮ ਸੀ। ਉਹ ਫਿਰ ਕਸ਼ਮੀਰੀ ਮੁਜਾਹਿਦੀਨ ਉਹੋ ਜਿਹੇ ਹੋਣਗੇ ਜਿਹੇ ਜਿਹੇ ਦਵਿੰਦਰ DSP ਨਾਲ ਫੜੇ ਗਏ ਆ। ਦਵਿੰਦਰ DSP ਦੇ ਨਾਲ ਜਿਹੜੇ ਫੜੇ ਗਏ ਨੇ ਉਹ ਸਟੇਟ ਦੇ ਪਿੱਠੂ ਸੀ ਇੱਕ ਤਰੀਕੇ ਨਾਲ, ਜਿਨ੍ਹਾਂ ਨੇ ਪਤਾ ਨਹੀਂ ਕਿਹੜੀ ਹੌਲਨਾਕ ਵਾਰਦਾਤ ਕਰਨੀ ਸੀ, ਪਰ ਉਦੋਂ ਪਹਿਲਾਂ ਹੀ ਉਹ ਕਿਸੇ ਢੰਗ ਤਰੀਕੇ ਦੇ ਵਿੱਚ ਜਾਣੇ ਅਣਜਾਣੇ ਸਾਰੀ ਖੇਡ ਨੰਗੀ ਕਰਤੀ। ਉਹ ਕਹਿੰਦਾ ਵੀ ਰਿਹਾ, ਉਦੋਂ ਅਖਬਾਰਾਂ 'ਚ ਖਬਰਾਂ ਵੀ ਆਈਆਂ ਕਿ ਦਵਿੰਦਰ DSP ਕਹਿੰਦਾ ਰਿਹਾ ਉਸ ਅਫਸਰ ਨੂੰ ਜਿਹਨੇ ਅਰੈਸਟ ਕੀਤੇ ਆ ਕਿ ਤੂੰ ਸਾਰੀ ਖੇਡ ਖਰਾਬ ਕਰੀ ਜਾਨਾ। ਤੋ ਸਾਡੇ ਨਾਲ ਇਹ ਖੇਡਾਂ ਖੇਡੀਆਂ ਜਾ ਰਹੀਆਂ ਨੇ। ਤੋ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਕਿ ਕਿਸੇ ਇਹੋ ਜਿਹੇ ਫੋਨ ਕਾਲ ਤੋਂ, ਕੋਈ ਮੈਸੇਂਜਰ ਤੇ ਕਾਲ ਆਵੇ, ਕੋਈ ਫੇਸਬੁੱਕ ਦੇ ਉੱਤੇ ਟਰੈਪ ਹੋਵੇ, ਤੁਸੀਂ ਇਹ ਚੇਤੇ ਰੱਖਿਆ ਕਰੋ ਕਿ ਪਤਾ ਨਹੀਂ ਕਿਹੜੇ ਥਾਣੇ ਚੋਂ ਕੌਣ ਆ ਇਹ ਬੰਦੇ। ਤੋ ਜਿਹੜੇ ਆਏ ਦਿਨ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕਰਦੇ ਆ, ਝੂਠੇ ਮੁਕੱਦਮੇ ਬਣਾਉਂਦੇ ਆ, ਨੌਜਵਾਨਾਂ ਨੂੰ ਸੰਤਾਪ ਦਿੰਦੇ ਆ, ਇਹ ਸਾਰੇ ਕਾਸੇ ਦੇ ਬਾਰੇ ਆਪ ਅਲਰਟ ਹੋਣਾ ਪੈਣਾ। ਕਿਸੇ ਦਾ ਹੋਰ ਦਾ ਦੋਸ਼ ਕੱਢਣਾ ਉਹ ਬਾਅਦ ਦੀ ਗੱਲ ਆ। ਜਿਹੜਾ ਜ਼ਾਲਮ ਇਨਸਾਫ ਨਹੀਂ ਕਰਦਾ ਉਹ ਤਾਂ ਬਾਅਦ ਦੀ ਗੱਲ ਆ, ਪਰ ਪਹਿਲਾਂ ਆਪ ਨੂੰ ਤਾਂ ਸੁਧਾਰੀਏ। ਆਪਣੇ ਵਿੱਚ ਕੋਈ ਕਾਣੋ ਨਹੀਂ ਹੋਣੀ ਚਾਹੀਦੀ, ਪਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਅਸੀਂ ਬੜੀ ਵਾਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਟਰੈਪ ਲੱਗਦੇ ਆ ਉਹਨਾਂ ਬਾਰੇ ਅਲਰਟ ਕੀਤਾ, ਪਰ ਸਾਡੇ ਬੰਦੇ ਹਟਦੇ ਨਹੀਂ ਤੇ ਦੂਜੇ ਚੌਥੇ ਮਹੀਨੇ ਹੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ। ਹੁਣ ਵੀ ਪਤਾ ਨਹੀਂ ਕਦੋਂ ਕਿਸੇ ਸਿੱਖ ਬੱਚੇ ਨੂੰ ਟਰੈਪ ਵਿੱਚ ਫਸਾ ਲੈਣ ਤੇ ਉਹ ਬੰਦਾ ਕੱਲ ਕਲਾ ਨੂੰ ਕਵੇ ਜੀ ਕਰਤਾਰਪੁਰ ਦੇ ਲਾਂਘਾ ਬੜਾ ਮਾੜਾ, ਮੈਂ ਤਾਂ ਉਹਦੇ ਤੋਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ ਉੱਤੇ ਕਿਸੇ ਹੋਰ ਨੇ ਨਹੀਂ, ਸਾਨੂੰ ਆਪ ਨੂੰ ਕੰਮ ਕਰਨਾ ਪੈਣਾ। ਪਰ ਅਫਸੋਸ ਦੀ ਗੱਲ ਆ ਕਿ ਸਾਡੇ ਬੰਦੇ ਹਕੀਕਤ ਨੂੰ ਸਮਝਣ ਤੋਂ ਇਨਕਾਰੀ ਹੋਏ ਪਏ ਨੇ ਤੇ ਭਾਰਤੀ ਖੁਫੀਆ ਏਜੰਸੀਆਂ ਦਾ ਜਿਹੜਾ ਤੰਤਰ ਆ ਉਹ ਦਿਨੋਂ ਦਿਨ ਸਾਡੇ ਖਿਲਾਫ ਮਾਹੌਲ ਜਿਹੜਾ ਹੈ ਉਹ ਦਿਨੋਂ ਦਿਨ ਹੋਰ ਜ਼ਿਆਦਾ ਤਲਖ ਬਣਾਉਂਦਾ ਜਾ ਰਿਹਾ। ਤੇ ਇਸ ਸਮੇਂ ਦੌਰਾਨ ਜਦੋਂ ਕਿ ਅਗਲਿਆਂ ਨੇ ਇੰਗਲੈਂਡ ਤੋਂ ਇੱਕ ਬੀਬੀ ਆਈ, ਬਰਤਾਨਵੀ ਜਿਹੜੀ ਕਾਨੂੰਨਸਾਜ਼ ਸੀ, ਅਬਰਾਹਮਸ, ਉਹਨੂੰ ਵਾਪਸ ਕਰਤਾ। ਤੇ ਜਦੋਂ ਮਿਸਟਰ ਟਰੰਪ ਦੀ ਯਾਤਰਾ ਹੋਵੇ, ਗੁਤੇਰੇਸ ਜਿਹੜਾ UNO ਦਾ ਸਕੱਤਰ ਆ ਉਹ ਆਇਆ ਹੋਵੇ, ਇਹੋ ਜਿਹੇ ਮਾਹੌਲ ਵਿੱਚ ਜੇਕਰ ਦਿਨਕਰ ਗੁਪਤਾ DGP ਇਹ ਕਵੇ ਕਿ ਉੱਥੇ ਜਾਣ ਵਾਲਾ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਾ ਕੋਈ ਬੰਦਾ ਅੱਤਵਾਦ ਦੀ ਟ੍ਰੇਨਿੰਗ ਲੈ ਕੇ ਆ ਸਕਦਾ, ਤਾਂ ਇਹ ਮਾਹੌਲ ਇੱਕ ਬਹੁਤ ਖਤਰਨਾਕ ਸਥਿਤੀ ਪੈਦਾ ਕਰਦਾ। ਤੋ ਸਾਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਜਿੰਨਾ ਚੌਕਸ ਅਤੇ ਚਤੰਨ ਹੋਣ ਦੀ ਲੋੜ ਆ। ਬੜਾ ਵਿਰੋਧ ਹੋ ਰਿਹਾ ਕਿ ਲਓ ਜੀ ਉਹਨੇ ਐਂ ਕਹਿਤਾ ਤੇ ਆ ਮਾੜਾ ਹੋਇਆ, ਬਹੁਤ ਵਧੀਆ ਗੱਲ ਆ, ਪਰ ਨਾਲ ਚੌਕਸ ਵੀ ਰਹੋ ਕਿ ਕੋਈ ਟਰੈਪ ਨਾ ਲੱਗ ਜੇ। ਤੇ ਲਾਉਣਾ ਉਹਨਾਂ ਨੇ ਟਰੈਪ ਲਾਜ਼ਮੀ ਆ, ਕਿਉਂਕਿ ਸਿੱਖਾਂ ਦੀ ਬਦਨਾਮੀ ਕਰਨੀ ਆ ਤੇ ਮਿਸਟਰ ਦਿਨਕਰ ਗੁਪਤਾ ਨੂੰ ਸੱਚਾ ਸਾਬਤ ਕਰਨਾ। ਤੇ ਇਹ ਸਾਰੇ ਦੇ ਸਾਰੇ ਉਸ ਪੁਲਿਸ ਵਿਭਾਗ ਦਾ ਹਿੱਸਾ ਨੇ ਜਿਹੜੇ KPS ਗਿੱਲ ਮਾਰਕਾ ਪੁਲਿਸ ਵਾ। ਇੱਕ ਪੁਲਿਸ ਉਹ ਆ ਜਿਹੜੀ ਪੰਥ ਅਤੇ ਪੰਜਾਬ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖਦੀ ਹੈ, ਪਰ ਇੱਕ ਪੁਲਿਸ ਉਹ ਆ ਜਿਹੜੀ ਪੰਥ ਅਤੇ ਪੰਜਾਬ ਦੇ ਖਿਲਾਫ ਆ। ਉਹ KPS ਗਿੱਲ ਮਾਰਕਾ ਪੁਲਿਸ ਆ ਜਿਹਨੂੰ ਇਹ ਲੱਗਦਾ ਕਿ ਸਿੱਖਾਂ ਦੇ ਉੱਤੇ ਜ਼ੁਲਮ ਕਰਨਾ,
ਸਿੱਖਾਂ ਨੂੰ ਮਾਰਨਾ ਕੁੱਟਣਾ, ਟਰੈਪ ਵਿੱਚ ਫਸਾਉਣਾ, ਸਿੱਖਾਂ ਨੂੰ ਜਲੀਲ ਕਰਨਾ, ਬਦਨਾਮ ਕਰਨਾ ਵੀ ਇਹ ਬੜਾ ਜ਼ਰੂਰੀ ਕੰਮ ਆ। ਸੋ ਜਿਹੜੇ ਭਰਾ ਇਹ ਸਮਝਦੇ ਆ ਕਿ ਜੀ ਅਸੀਂ ਕੋਈ ਜਦੋਂ ਮਾੜੀ ਚੰਗੀ ਗੱਲ ਨਹੀਂ ਕਰਦੇ ਤਾਂ ਸਾਨੂੰ ਡਰਨਾ ਘਬਰਾਉਣਾ ਨਹੀਂ ਚਾਹੀਦਾ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਪਹਿਲੀ ਗੱਲ ਤਾਂ ਇਹਨਾਂ ਦਾ ਪਤਾ ਹੀ ਕੁਛ ਨਹੀਂ ਕਿ ਕੀ ਕਰਨ, ਪਰ ਇੰਨਾ ਕੁ ਤਾਂ ਆਪਾਂ ਨੂੰ ਹੁਣ ਇਲਮ ਹੈਗਾ ਹੀ ਆ ਨਾ ਕਿ ਕੋਈ ਨਾ ਕੋਈ ਚੰਦ ਚਾੜਨਗੇ ਜ਼ਰੂਰ, ਕਿਉਂਕਿ ਡੀਜੀਪੀ ਦਿਨਕਰ ਗੁਪਤਾ ਨੂੰ ਥੋੜੀ ਝੂਠਾ ਪਾਉਣਾ ਤਾਂ ਕਿਸੇ ਨਾ ਕਿਸੇ ਸਿੱਖ ਦੀ ਬਲੀ ਹੋਏਗੀ। ਜਿਸ ਤਰੀਕੇ ਦੇ ਨਾਲ ਅੱਜ ਸਵੇਰ ਤੋਂ ਸੋਸ਼ਲ ਮੀਡੀਆ ਉੱਤੇ ਅਸੀਂ ਦੇਖ ਰਹੇ ਹਾਂ, ਸਾਰਾ ਸਿੱਖ ਜਗਤ ਟੁੱਟ ਕੇ ਪਿਆ ਹੋਇਆ। ਅਜੇ ਕਿਸੇ ਵੱਡੇ ਸਿਆਸੀ ਲੀਡਰ ਨੇ ਜਾਂ ਕਿਸੇ ਵੱਡੀ ਸਿੱਖ ਸੰਸਥਾ ਨੇ ਅਜੇ ਇਸ ਮਸਲੇ ਉੱਤੇ ਕੋਈ ਅਜੇ ਟਿੱਪਣੀ ਨਹੀਂ ਕੀਤੀ, ਪਰ ਲੋੜ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਬੜੇ ਚਹੇਤੇ ਆ, ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਹੱਕਾਂ ਲਈ ਹਾਂ ਦਾ ਨਾਰਾ ਮਾਰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਕਿ ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਇੱਕ ਆਪਣੇ ਆਪ 'ਚ ਮੁਕੰਮਲ ਨਸਲ ਆ ਤੇ ਇਹ ਨਸਲਵਾਦੀ ਟਿੱਪਣੀ ਆ, ਇਹ ਰੇਸਿਜ਼ਮ ਆ, ਇਹ ਨਸਲਵਾਦ ਆ। ਤੋ ਇਸ ਤਰੀਕੇ ਦੀ ਇਹ ਟਿੱਪਣੀ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਤੇ ਬਹੁਤ ਵਧੀਆ ਲੱਗਦਾ ਹੈ ਕਿ ਸਾਰੇ ਸਿੱਖ ਜਗਤ ਨੇ ਤਕਰੀਬਨ ਇੱਕੋ ਜੀ ਪ੍ਰਤੀਕਿਰਿਆ ਇਸ ਟਿੱਪਣੀ ਦੇ ਖਿਲਾਫ ਕੀਤੀ ਹੈ। ਮਿਸਟਰ ਦਿਨਕਰ ਗੁਪਤਾ ਚੰਗੀ ਤਰ੍ਹਾਂ ਦੇਖ ਸਕਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਉਹਨਾਂ ਦੀ ਰੱਜ ਕੇ ਮੁਖਾਲਫਤ ਹੋ ਰਹੀ ਹੈ। ਤੋ ਇਹ ਜਿਹੜੀ ਨਸਲਵਾਦੀ ਟਿੱਪਣੀ ਆ, ਇਹਦੇ ਵਿੱਚ ਇਹ ਕਹਿਣਾ ਕਿ ਜੀ ਉਹ ਅੱਤਵਾਦੀ ਟ੍ਰੇਨਿੰਗ ਲੈ ਕੇ ਆਉਂਦੇ ਆ, ਕਿਹੜੀ ਅੱਤਵਾਦੀ ਟ੍ਰੇਨਿੰਗ? ਉੱਥੇ ਕਹਿੰਦੇ ਜੀ 6 ਘੰਟੇ ਦੇ ਵਿੱਚ ਉੱਥੇ ਕਿਸੇ ਨੂੰ ਗੋਲੀ ਚਲਾਉਣੀ ਸਿਖਾ ਦੇਣਗੇ, ਉੱਥੇ ਜੀ ਕਿਸੇ ਨੂੰ ਫਾਇਰਿੰਗ ਰੇਂਜ ਉੱਤੇ ਲੈ ਜਾਣਗੇ, ਉੱਥੇ ਜੀ ਕਿਸੇ ਨੂੰ ਜਿਹੜਾ ਹੈ IED ਨਾਲ ਬੰਬ ਬਣਾਉਣਾ ਸਿਖਾ ਦੇਣਗੇ। ਭਾਈ ਇਹ ਜਿਹੜੀਆਂ ਗੱਲਾਂ ਨੇ, ਇਹਨਾਂ ਦੀ ਲੋੜ ਕਿਉਂ ਪੈਂਦੀ ਆ? ਕਿਉਂ ਕੋਈ ਸਿੱਖਾਂ ਦਾ ਮੁੰਡਾ ਹਥਿਆਰਬੰਦ ਰਾਹ ਵਾਲੇ ਪਾਸੇ ਤੁਰਦਾ? ਉਹਨਾਂ ਦੇ ਹੱਲ ਕਰੋ ਗੱਲਾਂ ਦੇ। ਕਿਉਂ ਕਿਸੇ ਭੋਲੇ ਭਾਲੇ ਇਨੋਸੈਂਟ ਸਿੱਖ ਨੂੰ ਜਿਹੜਾ ਕੁੱਤੇ ਦੇ ਸੋਟੀ ਮਾਰਨ ਜੋਗਾ ਨਹੀਂ, ਉਹਨੂੰ ਅਸੀਂ ਦੇਖਦੇ ਆ ਕਿ ਸਰਕਾਰ ਕਹਿ ਰਹੀ ਆ ਕਿ ਇਹਨੇ ਬੰਬ ਧਮਾਕੇ ਕੀਤੇ ਨੇ, ਕਤਲੋਗਰਦ ਕੀਤੀ। ਉਹ ਕਾਰਨ ਕਿਹੜੇ ਨੇ? ਉਹਨਾਂ ਕਾਰਨਾਂ ਦਾ ਇਲਾਜ ਕਰਨਾ ਜ਼ਰੂਰੀ ਆ ਤਾਂ ਕਿ ਸਮੁੱਚੇ ਇਸ ਖਿੱਤੇ ਵਿੱਚ ਅਮਨ ਕਾਇਮ ਰਹਿ ਸਕੇ। ਅਮਨ ਸ਼ਾਂਤੀ ਸਿੱਖਾਂ ਨੂੰ ਇਨਸਾਫ ਦੇ ਕੇ ਹੋਣੀ ਹੈ, ਸਿੱਖਾਂ ਦੇ ਬਣਦੇ ਹੱਕ ਦੇ ਕੇ ਹੋਣੀ ਹੈ। ਤੇ ਜੇ ਅਮਨ ਸ਼ਾਂਤੀ ਏਕਤਾ ਇਹ ਸਾਰੇ ਕਾਸੇ ਦੀ ਲੋੜ ਆ ਤਾਂ ਫੇਰ ਸਿੱਖਾਂ ਦੇ ਬਣਦੇ ਹੱਕ ਦੇਣੇ ਪੈਣਗੇ। ਹੁਣ ਡੀਜੀਪੀ ਦਿਨਕਰ ਗੁਪਤਾ ਜਾਂ ਜਿਹੜੇ ਲੋਕ ਕਰਤਾਰਪੁਰ ਦੇ ਲਾਂਘੇ ਦੇ ਖਿਲਾਫ ਨੇ ਜਾਂ ਜਿਹੜੇ ਕਹਿੰਦੇ ਆ ਕਿ ਸਿੱਖ ਹਥਿਆਰ ਕਿਉਂ ਚੱਕਦੇ ਆ, ਉਹਨਾਂ ਚੋਂ ਕਿਸੇ ਦੀ ਇੰਨੀ ਹਿੰਮਤ ਤਾਂ ਹੈ ਨਹੀਂ ਕਿ ਸਿੱਖਾਂ ਨੂੰ ਇਨਸਾਫ ਦੇ ਸਕਣ ਤੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਲੋਕਾਂ ਉੱਤੇ ਕਾਰਵਾਈ ਕਰ ਸਕਣ। ਤੋ ਇਸ ਕਰਕੇ ਇਹਨਾਂ ਸਾਰੇ ਲੋਕਾਂ ਨੇ ਕਰਨਾ ਕੀ ਆ ਕਿ ਭੋਲੇ ਭਾਲੇ ਬੇਦੋਸ਼ੇ ਸਿੱਖਾਂ ਦਾ ਘਾਣ ਕਰਨਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਿਆਨ ਦੀ ਰੋਸ਼ਨੀ ਦੇ ਤਹਿਤ ਕੁਛ ਨਾ ਕੁਛ ਵਾਪਰੂ ਜ਼ਰੂਰ, ਇਹ ਸਾਡਾ ਯਕੀਨ ਆ, ਕਿਉਂਕਿ ਉਹਨਾਂ ਨੇ ਹੁਣ ਦਿਨਕਰ ਗੁਪਤਾ ਨੂੰ ਆਪਦੇ DGP ਨੂੰ ਤਾਂ ਝੂਠਾ ਪਾਉਣਾ ਨਹੀਂ। ਤੋ ਸਿੱਖਾਂ ਦੇ ਕਿਹੜੇ ਕਿਹੜੇ ਬੱਚੇ ਦੀ ਕਿਵੇਂ ਬਲੀ ਹੁੰਦੀ ਆ, ਇਹ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ। ਤੇ ਆਉਣ ਵਾਲੇ ਦਿਨਾਂ ਤੋਂ ਪਹਿਲਾਂ ਮੈਂ ਅੱਜ ਫੇਰ ਦੱਸ ਦਵਾਂ ਕਿ ਜਿਹੜਾ ਧਾਰੀਵਾਲ ਕਸਬੇ ਦੇ ਵਿੱਚ ਉੱਥੇ ਕਿਸੇ ਹਿੰਦੂ ਕੱਟੜਪੰਥੀ ਦਾ ਮਰਡਰ ਹੋਇਆ, ਉਹਦੇ ਕਰਕੇ ਸਾਡੇ ਅੱਧੇ ਪੰਜਾਬ ਦੇ 20-25 ਮੁੰਡੇ ਤਾਂ ਕੱਲ ਪਰਸੋਂ ਦੇ ਚੱਕੇ ਹੋਏ ਨੇ ਤੇ ਅੱਜ ਸਵੇਰ ਤੋਂ ਫੇਰ ਲੋਕਾਂ ਦੇ ਫੋਨ ਆ ਰਹੇ ਆ ਕਿ ਸਾਨੂੰ ਵੀ ਸੱਦਿਆ CIA ਸਟਾਫ। ਸੋ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਹੈਗਾ ਉਥਲ ਪੁਥਲ ਜੀ ਮੱਚੀ ਪਈ ਆ। ਸੋ ਅਸੀਂ ਸਮੁੱਚੀ ਕੌਮ ਨੂੰ ਜਿੱਥੇ DGP ਦਿਨਕਰ ਗੁਪਤਾ ਦਾ ਵਿਰੋਧ ਕਰਨ, ਉਹਦੇ ਇਸ ਮੰਦਭਾਗੇ ਬਿਆਨ ਦਾ ਵਿਰੋਧ ਕਰਨ ਦੀ ਗੱਲ ਕਰਕੇ ਉਹਨਾਂ ਨੇ ਬੜਾ ਵਧੀਆ ਕੀਤਾ ਕੌਮ ਨੇ। ਦੂਜੇ ਪਾਸੇ ਅਸੀਂ ਇਹ ਵੀ ਕਹਿੰਦੇ ਆ ਕਿ ਹਰ ਵਕਤ ਚੌਕਸ ਰਹਿਣ ਦੀ ਲੋੜ ਆ, ਚਤੰਨ ਰਹਿਣ ਦੀ ਲੋੜ ਆ, ਸਿੱਖ ਜਵਾਨੀ ਦਾ ਘਾਣ ਨਾ ਹੋ ਜਾਵੇ, ਇਸ ਪੱਖੋਂ ਹਮੇਸ਼ਾ ਚਤੰਨ ਰਹੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ?